ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 21 अक्तूबर 2019 7 कतक नानकशाही संमत 551 दिन है ते डॉक्टर साहब प्रोग्राम शुरू करन तो पहला ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਰਮ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ऑनलाइन स्ट्रीमिंग एंड IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਆਈ ਹੋਪ ਤੁਹਾਡਾ ਸਾਰਿਆਂ ਦਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ ਚੋਣਾਂ ਦਾ ਮੌਸਮ ਹੈ ਜੀ, ਚਾਰ ਚੁਫੇਰੇ ਚੋਣਾਂ ਦੀ ਗੱਲ। ਬਿਲਕੁਲ। ਤੇ ਆਪਣੇ ਪਿੰਡ ਤੋਂ ਗੱਲ ਸ਼ੁਰੂ ਕਰ ਲਈਏ, ਕਿਉਂਕਿ ਜਿਵੇਂ ਕਿਸੇ ਸਿਆਣੇ ਦਾ ਕਹਿਣਾ ਹੈ ਕਿ ਆਲ ਪੋਲਿਟਿਕਸ ਇਜ਼ ਲੋਕਲ। ਜੀ, ਜੇ ਲੋਕਲ ਦੇ ਵਿੱਚ ਘਰ ਦੇ ਵਿੱਚ ਤੁਹਾਡੀ ਪੁੱਛਗਿੱਛ ਨਾ ਹੋਏ ਤੇ ਫਿਰ ਬਾਹਰ ਜਿਹੜਾ ਜਿੰਨਾ ਮਰਜ਼ੀ ਤੁਹਾਡਾ ਕੋਈ ਗੁੱਡਾ ਬੰਨੇ, ਅਖੀਰ ਤੁਹਾਡਾ ਘਰ ਤੁਹਾਨੂੰ ਡੇਗ ਲੈਂਦਾ ਹੈ। ਜੀ, ਸੋ ਇਹ ਇੱਕ ਬੜੀ ਅਹਿਮੀਅਤ ਵਾਲੀ ਚੋਣ ਸੀ ਲੋਕਲ ਲੈਵਲ ਦੇ ਉੱਤੇ। ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜੀ, ਜਿਹੜਾ ਗੁਰਦੁਆਰਾ ਸਾਹਿਬ ਜਿਸ ਨੂੰ ਮਦਰ ਆਫ ਆਲ ਆਰਗੇਨਾਈਜੇਸ਼ਨਸ ਇਨ ਈਸਟ ਕੋਸਟ ਕਿਹਾ ਜਾਂਦਾ ਹੈ, ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਵੀ ਹੈ। ਔਰ ਇਸ ਲਿਹਾਜ਼ ਨਾਲ ਵੀ ਇਸ ਦੀ ਅਹਿਮੀਅਤ ਹੈ। ਬੇਸ਼ੱਕ ਹੁਣ ਇਸ ਦਾ ਬੜਾ ਖੂਬਸੂਰਤ ਸਟਰਕਚਰ ਹੈ ਔਰ ਜਿਹੜਾ ਵੀ ਕੋਈ ਵਿਜ਼ਿਟ ਕਰਦਾ ਹੈ ਬਾਹਰੋਂ ਉਹ ਬਹੁਤ ਪ੍ਰਭਾਵਿਤ ਹੁੰਦਾ ਹੈ। ਜੀ, ਪਿਛਲੇ ਦਿਨਾਂ 'ਚ ਹੀ ਜਿਹੜੇ ਐਸੋਸੀਏਟਿਡ ਪ੍ਰੈਸ ਦੇ ਲਗਭਗ 18 ਸਾਲ ਬਿਊਰੋ ਚੀਫ ਰਹੇ ਪਾਕਿਸਤਾਨ ਦੇ ਵਿੱਚ ਮਿਸਟਰ ਦਿਲਸ਼ਾਦ, ਹੁਣ ਉਹ ਆਪਣੀ ਉਹਨਾਂ ਨੇ ਜਿਹੜੀ ਹੈ ਉਹ ਟੈਲੀਕਾਸਟਿੰਗ ਕੰਪਨੀ ਬਣਾਈ ਹੋਈ ਹੈ, ਉਹਨਾਂ ਨੂੰ ਇਹ ਵੀ ਵਿਜ਼ਿਟ ਕੀਤਾ ਔਰ ਉਹਨਾਂ ਨੇ ਕਵਰ ਵੀ ਕੀਤਾ ਇਸ ਨੂੰ। ਬਹੁਤ ਪ੍ਰਭਾਵਿਤ ਹੋਏ। ਹਾਲਾਂਕਿ ਉਹ ਪਾਕਿਸਤਾਨ 'ਚ ਗੁਰਦੁਆਰਾ ਪੰਜਾ ਸਾਹਿਬ ਦੇ ਨੇੜੇ ਰਹਿੰਦੇ ਨੇ, ਪਰ ਉਹ ਕਹਿੰਦਾ ਕਿ ਵੀ ਜੋ ਮੈਂ ਸਿਸਟਮ ਔਰ ਜਿਵੇਂ ਇੱਥੇ ਦੇਖਿਆ ਵੀ ਮੈਂ ਬਹੁਤ ਪ੍ਰਭਾਵਿਤ ਹੋਇਆ, ਬਹੁਤ ਇੰਪ੍ਰੈਸ ਹੋਇਆ। ਸੋ ਜ਼ਾਹਰ ਹੈ ਵੀ ਸਾਡੇ ਲਈ ਓਵਰਆਲ ਬਿਲਡਿੰਗ ਜਾਂ ਦੂਸਰਾ ਜਿੱਥੇ ਧਾਰਮਿਕ ਪ੍ਰੋਗਰਾਮ ਚੱਲਦੇ ਨੇ, ਲੰਗਰ ਅੱਠੇ ਪਹਿਰ ਚੱਲਦੇ, ਬਹੁਤ ਸਾਰੇ ਜਿਹੜੇ ਗੈਰ ਸਿੱਖ ਨੇ ਉਹ ਵੀ ਆ ਕੇ ਪ੍ਰਸ਼ਾਦਾ ਛਕਦੇ ਨੇ। ਪਰ ਸਾਡੇ ਲਈ ਕਿਉਂਕਿ 84 ਤੋਂ ਬਾਅਦ ਇਹ ਗੱਲ ਅਹਿਮੀਅਤ ਵਾਲੀ ਬਣ ਗਈ ਕਿ ਸਾਡੀਆਂ ਸਟੇਜਸ ਜਿਹੜੀਆਂ ਨੇ ਉਹ ਖਾਲਿਸਤਾਨ ਦੀ ਆਈਡੀਓਲੋਜੀ ਨੂੰ ਅੱਗੇ ਵਧਾਉਣ ਵਾਲਿਆਂ ਦੇ ਕੰਟਰੋਲ 'ਚ ਰਹਿਣ। ਔਰ ਨਿਊਯਾਰਕ ਦੀ ਇਸ ਲਈ ਵੀ ਅਹਿਮੀਅਤ ਹੈ ਕਿ ਇਹਨਾਂ ਨੇ ਜਿਹੜਾ ਉਦੋਂ ਨਾ ਸਿਰਫ ਇੰਡੀਆ ਡੇ ਪੈਰੇਡ ਨੂੰ ਜਿਹੜਾ ਹੈ ਉਹ ਬਿਲਕੁਲ ਉਸ ਤੋਂ ਕਿਨਾਰਾ ਕੀਤਾ, ਸਗੋਂ 2 ਸਾਲ ਬਾਅਦ ਜਿਹੜੀ ਹੈ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਕੀਤੀ, ਜਿਹੜੀ ਕਿ ਹੁਣ ਪਿਛਲੇ ਲਗਭਗ 32-33 ਸਾਲ ਤੋਂ ਬੜੀ ਕਾਮਯਾਬੀ ਨਾਲ ਹੁੰਦੀ ਹੈ। 50,000 ਤੋਂ ਜ਼ਿਆਦਾ ਸਿੱਖ ਪਾਰਟਿਸਿਪੇਟ ਕਰਦੇ ਨੇ ਔਰ ਇਹ ਖਾਲਿਸਤਾਨ ਡੇ ਪੈਰੇਡ ਹੀ ਬਣ ਕੇ ਜਿਹੜੀ ਹੈ ਉਹ ਦੁਨੀਆ ਇਸ ਨੂੰ ਜਾਣਦੀ ਹੈ। ਸੋ ਜ਼ਾਹਰ ਹੈ ਵੀ ਇਸ ਵਾਰ ਜਿਹੜੀ ਵਿਰੋਧੀ ਧਿਰ ਸੀ ਉਹਨਾਂ ਵੱਲੋਂ ਮੈਂ ਇਸ ਤਾਂ ਨਹੀਂ ਕਹਿਣਾ ਚਾਹੁੰਦਾ ਵੀ ਕੌਣ ਕਿੱਥੇ ਹਾਜ਼ਰੀ ਲਵਾਉਂਦਾ ਜਾ ਕੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਸ ਕਿਸਮ ਦੇ ਫਿਲਟਰੇਸ਼ਨ ਐਮਬੈਸੀਜ਼, ਹਾਈ ਕਮਿਸ਼ਨਸ ਦੀ ਹੈ, ਜਿੱਥੇ ਕੋਈ ਹਨੇਰੇ ਹਾਜ਼ਰੀ ਲਵਾਉਂਦਾ, ਕੋਈ ਸਵੇਰੇ ਲਵਾਉਂਦਾ। ਪਰ ਜਦੋਂ ਤੁਸੀਂ ਇੱਕ ਪਬਲਿਕ ਪੋਸਚਰ ਲੈਂਦੇ ਹੋ, ਕਿਉਂਕਿ ਜਿਹੜਾ ਪ੍ਰੈਜ਼ੈਂਟ ਡੇ ਸਾਡਾ ਇਸ ਥਾਂ ਦੇ ਉੱਤੇ ਸਿਸਟਮ ਸੀ, ਈਵਨ TV 84 ਦੇ ਸਾਡੇ ਕੈਮਰੇ ਵੀ ਲੱਗੇ ਹੋਏ ਨੇ, ਸਵੇਰੇ ਔਰ ਸ਼ਾਮ ਜਿਹੜਾ ਟੈਲੀਕਾਸਟ ਹੁੰਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਤੋਂ ਹੁੰਦਾ। ਔਰ ਖਾਲਿਸਤਾਨ ਦੀ ਹੱਬ ਹੋਣ ਦੇ ਨਾਤੇ ਔਰ ਮੌਜੂਦਾ ਮੈਨੇਜਮੈਂਟ ਜਿਹੜੀ ਕਿ ਸਿੱਖ ਡੇ ਪੈਰੇਡ ਦੇ ਮੌਕੇ ਬਿਲਕੁਲ ਬੜੀ ਬੋਲਡਲੀ ਖਾਲਿਸਤਾਨ ਦੀ ਐਡਵੋਕੇਸੀ ਕਰਦੀ ਹੈ, ਔਰ ਸਾਡੇ ਲਈ ਵੀ ਹਮੇਸ਼ਾ ਇਹ ਪਲੇਟਫਾਰਮ ਓਪਨ ਹੈ। ਸੋ ਇਸ ਵਾਰ ਜਿਸ ਕਿਸਮ ਦਾ ਚੈਲੰਜ, ਜਿਹੜੀਆਂ ਸਪਲਿੰਟਰ ਧਿਰਾਂ ਹੁੰਦੀਆਂ ਕਈ ਵਾਰ ਉਹ ਇਕੱਠੀਆਂ ਹੋ ਕੇ ਉਹਨਾਂ ਦਾ ਇੱਕੋ ਹੀ ਹੁੰਦਾ ਜੀ ਇਹਨਾਂ ਨੂੰ ਕੱਢੋ। ਸੋ ਕੱਲ ਜਿਹੜੀਆਂ ਨੇ ਵੋਟਾਂ ਪਈਆਂ, ਜਿਹੜਾ ਕਿ ਪੂਰਾ ਜੋਸ਼ੋ ਖਰੋਸ਼ ਨਾਲ ਇੱਥੇ ਬੈਲਟ ਐਸੋਸੀਏਸ਼ਨਸ
ਹਾਇਰ ਕੀਤੀਆਂ ਜਾਂਦੀਆਂ ਜੀ ਔਰ ਐਗਜ਼ੈਕਟ ਮੇਰੇ ਕੋਲ ਤਾਂ ਨਹੀਂ ਹੈ ਪਰ ਜਿਵੇਂ ਜਿਹੜੀ ਕਾਬਜ਼ ਧਿਰ ਹੈ ਉਹ 1100 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜਿਸ ਨੂੰ ਤੁਸੀਂ ਐਬਸੋਲੂਟ ਵਿਕਟਰੀ ਕਹਿੰਦੇ ਹੋ। ਬਿਲਕੁਲ। ਸੋ ਅਸੀਂ ਜਿਨ੍ਹਾਂ ਨੇ ਦਿਨ ਰਾਤ ਇਸ ਦੇ ਲਈ ਮਿਹਨਤ ਕੀਤੀ ਔਰ ਇਹ ਸਾਰੇ ਨਾਲ ਜੁੜੇ ਹੋਏ ਭਾਈ ਗੁਰਦੇਵ ਸਿੰਘ ਕੰਗ, ਭਾਈ ਕੁਲਦੀਪ ਸਿੰਘ ਢਿੱਲੋਂ ਔਰ ਦਵਿੰਦਰ ਸਿੰਘ ਬੋਪਾਰਾਏ ਜਿਨ੍ਹਾਂ ਦੀ ਇਹ ਸਲੇਟ ਬਣੀ ਹੈ ਔਰ ਜਿਨ੍ਹਾਂ ਦੇ ਵਿੱਚ ਐਤਕੀ ਭਾਈ ਬਲਾਕਾ ਸਿੰਘ ਖਾਸ ਤੌਰ ਤੇ ਅਸਿਸਟੈਂਟ ਸੈਕਟਰੀ ਦੇ ਤੌਰ ਤੇ ਮਿਸਟਰ ਵੜੈਚ ਸੈਕਟਰੀ ਨੇ ਔਰ ਵੀਰ ਹਰਮੇਲ ਸਿੰਘ ਔਰ ਸਾਡੇ ਸਰ ਕੁਲਵੰਤ ਸਿੰਘ ਜਿਹੜੇ ਤੁਹਾਨੂੰ ਵੀ ਜਾਣਦੇ ਨੇ ਜੀ ਉਹ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਆਏ ਨੇ। ਸੋ ਨਾਈਸ। ਸੋ ਅਸੀਂ ਐਕਸਪੈਕਟ ਵੀ ਕਰਦੇ ਹਾਂ ਕਿ ਜਿੱਥੇ ਪੰਥਕ ਏਜੰਡੇ ਨੂੰ ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰਨ ਦੇ ਵਿੱਚ ਇਹ ਸਾਰੇ ਸਹਾਈ ਹੋਣਗੇ ਜੀ ਉੱਥੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਆਉਣ ਵਾਲੇ ਇਹਨਾਂ 2 ਸਾਲਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਦੇ ਨਾਲ ਨਾਲ ਵੈਸੇ ਵੀ ਖਾਸ ਤੌਰ ਤੇ ਯੂਥ ਪਾਵਰ ਬਹੁਤ ਵਾਰ ਮੈਂ ਦੇਖਦਾ ਕਿ ਸਾਡੀਆਂ ਗੁਰਦੁਆਰਾ ਕਮੇਟੀਆਂ ਜਾਂ ਸਾਡੇ ਜਿਹੜੇ ਅਦਾਰੇ ਨੇ ਉਹ ਯੂਥ ਵੱਲ ਉਨਾ ਫੋਕਸ ਨਹੀਂ ਕਰਦੇ। ਜੀ ਸੋ ਇੱਕ ਆਈਡੀਅਲ ਰੋਲ ਮਾਡਲ ਦੇ ਤੌਰ ਤੇ ਹਾਲਾਂਕਿ ਬੜਾ ਸੁਚੱਜਾ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਦਾ ਲੇਕਿਨ ਅਸੀਂ ਸਮੁੱਚੀ ਕਮੇਟੀ ਨੂੰ ਔਰ ਇਹ ਵੀ ਕਵਾਂਗੇ ਕਿ ਭਾਈ ਟੀਵੀ 84 ਦਾ ਵੀ ਧਿਆਨ ਰੱਖੋ। ਜੀ ਬਹੁਤ ਵਾਰ ਅਸੀਂ ਪ੍ਰਮੋਟ ਕਹਿਣ ਨੂੰ ਟੀਵੀ 84 ਨੂੰ ਅਸੀਂ ਪੰਥਕ ਚੈਨਲ ਕਹਿੰਦੇ ਪਰ ਪ੍ਰਮੋਟ ਅਸੀਂ ਉਹਨਾਂ ਨੂੰ ਕਰਦੇ ਹਾਂ ਜਿਨ੍ਹਾਂ ਬਾਰੇ ਕੋਈ ਬਹੁਤਾ ਭੁਲੇਖਾ ਨਹੀਂ ਹੈ ਜੀ ਕਿ ਕਿੱਥੇ ਕੌਣ ਕੀ ਲਾਈ ਕਰਦਾ। ਬਿਲਕੁਲ। ਦੂਸਰਾ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਵੇਲੇ ਬਹੁਤ ਸਾਰੇ ਦੁਨੀਆ ਭਰ 'ਚ ਬੈਠੇ 30 ਮਿਲੀਅਨ ਸਿੱਖਾਂ ਦੀ ਧੜਕਣ ਕੈਨੇਡਾ ਵੱਲ ਧੜਕ ਰਹੀ ਹੈ ਕਿਉਂਕਿ ਅੱਜ ਉੱਥੇ ਜਨਰਲ ਇਲੈਕਸ਼ਨਸ ਉਹਨਾਂ ਦੀਆਂ ਹੋਈਆਂ ਨੇ ਵੋਟਾਂ ਪੈ ਗਈਆਂ ਕਾਊਂਟਿੰਗ ਚੱਲ ਰਹੀ ਹੈ ਔਰ ਥੋੜਾ ਬਹੁਤ ਅਪ ਡਾਊਨ ਚੱਲ ਰਿਹਾ ਪਰ ਜਿਸ ਕਿਸਮ ਦੇ ਇਨੀਸ਼ੀਅਲ ਟ੍ਰੈਂਡ ਨੇ ਔਰ ਹੋ ਸਕਦਾ ਨੇੜੇ ਜੇ ਆ ਕੇ ਜਦੋਂ ਤੱਕ ਅਸੀਂ ਪ੍ਰੋਗਰਾਮ ਐਂਡ ਕਰੀਏ ਕੋਈ ਹੋਰ ਥੋੜਾ ਬਹੁਤ ਚੇਂਜਸ ਹੋਣ ਲੇਕਿਨ ਜਿਵੇਂ ਸੀ ਕਿ 163 ਸੀਟਾਂ ਦੇ ਉੱਤੇ ਲਿਬਰਲ ਪਾਰਟੀ ਲੀਡ ਕਰ ਰਹੀ ਸੀ 122 ਤੇ ਕੰਜ਼ਰਵੇਟਿਵ 21 ਦੇ ਉੱਤੇ ਐਨਡੀਪੀ 2 ਦੇ ਉੱਤੇ ਗ੍ਰੀਨ ਪਾਰਟੀ ਔਰ ਟੋਟਲ 170 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ। ਜੇ ਤੁਹਾਡੇ ਕੋਲ ਕੋਈ ਹੋਰ ਇਨਸਟਰਕਸ਼ਨ ਹੈ ਤਾਂ ਤੁਸੀਂ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਮਿਸਟਰ ਟਰੂਡੋ ਉਹਨਾਂ ਦੀਆਂ ਨੀਤੀਆਂ ਨੂੰ ਕੈਨੇਡੀਅਨ ਲੋਕਾਂ ਨੇ ਪਸੰਦ ਕੀਤਾ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਅਪਰੋਚ ਬੇਸ਼ੱਕ ਕੰਜ਼ਰਵੇਟਿਵਸ ਦਾ ਇਸ ਵਾਰ ਜਿਸ ਕਿਸਮ ਦਾ ਐਂਟਾਈ ਇਮੀਗ੍ਰੇਸ਼ਨ ਔਰ ਐਂਟਾਈ ਜਿਹਨੇ ਇਸਲਾਮੋਫੋਬੀਆ ਜ਼ੀਨੋਫੋਬੀਆ ਵੀ ਕ੍ਰੀਏਟ ਕੀਤਾ ਔਰ ਮੈਂ ਸਮਝਦਾ ਵੀ ਜੇ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਲੀਡ 'ਚ ਹੁੰਦੀ ਜਾਂ ਉਹਨਾਂ ਦੀ ਹਕੂਮਤ ਬਣਦੀ ਤਾਂ ਫਿਰ ਜਿਸ ਕਿਸਮ ਦਾ ਮਾਹੌਲ ਇੱਥੇ ਸਾਡੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਔਰ ਦੂਸਰੇ ਯੂਰਪ ਦੇ ਵਿੱਚ ਬਣਿਆ ਉਸ ਟ੍ਰੈਂਡ ਵੱਲ ਗੱਲ ਜਾਣੀ ਸੀ। ਸੋ ਇਸ ਗੱਲ ਦੀ ਪੋਸਿਬਿਲਿਟੀ ਹੈ ਕਿ ਲਿਬਰਲ ਆਫ ਇਟਸ ਓਨ ਹਕੂਮਤ ਬਣਾ ਸਕਦੀ ਹੈ ਜਿਹੜੇ ਇਨੀਸ਼ੀਅਲ ਟ੍ਰੈਂਡ ਨੇ ਹਰ 10 ਮਿੰਟ ਬਾਅਦ ਟ੍ਰੈਂਡ ਬਦਲੇ ਹੁੰਦੇ ਨੇ ਔਰ ਇਹ ਵੀ ਹੋ ਸਕਦਾ ਹੈ ਕਿ ਜੇ ਉਹ ਫਾਈਨਲ ਟੈਲੀ 'ਚ 5-7 ਸੀਟਾਂ ਘੱਟ ਵੀ ਜਾਂਦੀਆਂ ਨੇ ਤੇ ਐਨਡੀਪੀ ਜਿਹੜੀ ਇਸ ਪੀਰੀਅਡ 'ਚ 21 ਸੀਟਾਂ ਤੇ ਲੀਡ ਕਰ ਰਹੀ ਹੈ ਸਾਡੇ ਲਈ ਬੈਸਟ ਸਿਨੈਰੀਓ ਫਿਰ ਉਹ ਵੀ ਐਮਰਜ ਹੁੰਦਾ ਹੈ ਜਿਹਦੇ 'ਚ ਕਿ ਲਿਬਰਲ ਔਰ ਐਨਡੀਪੀ ਜੁਆਇੰਟ ਗਵਰਨਮੈਂਟ ਬਣਾਉਂਦੇ ਨੇ ਔਰ ਇਸ ਵਾਰ ਸਾਰੀਆਂ ਹੀ ਧਿਰਾਂ ਵੱਲੋਂ 50 ਤੋਂ ਜ਼ਿਆਦਾ ਕੈਂਡੀਡੇਟ ਜਿਹੜੇ ਨੇ ਉਹ ਪੰਜਾਬੀ ਓਰੀਜਨ ਉਹਨੂੰ ਕਿਹਾ ਜਾਂਦਾ ਪਰ ਉਹਨਾਂ 'ਚੋਂ ਅੱਗੋਂ 90% ਤੋਂ ਜ਼ਿਆਦਾ ਸਿੱਖ ਨੇ ਉਹ ਫੀਲਡ ਕੀਤੇ ਹੋਏ ਸੀ ਔਰ ਈਵਨ ਲਿਬਰਲ ਪਾਰਟੀ ਨੇ ਜਿਹੜੇ ਐਗਜ਼ਿਸਟਿੰਗ ਐਮਪੀ ਸੀ ਉਹਨਾਂ ਨੂੰ ਤਾਂ ਟਿਕਟ ਦਿੱਤੀ ਹੈ। ਅੱਜ VOTING ਚੱਲ ਰਹੀ ਹੈ ਸੀਟਾਂ ਦੀ ਕਾਊਂਟਿੰਗ ਨਹੀਂ ਹੈ ਹੋ ਰਹੀ ਕਿਉਂਕਿ VOTING ਚੱਲ ਰਹੀ ਹੈ। ਅੱਛਾ ਫਿਰ ਇਨੀਸ਼ੀਅਲ ਇਨਫੋਰਮੇਸ਼ਨ ਜਿਹੜੀ ਹੈ ਇਹ VOTING ਹੋ ਰਹੀ ਹੈ। VOTING 'ਚ ਟ੍ਰੈਂਡ ਹੈ VOTING ਦਾ ਕੀ ਹੈਗਾ VOTING ਦਾ ਟ੍ਰੈਂਡ ਹੈ। ਹਾਂ ਟ੍ਰੈਂਡ ਹੀ ਲਿਬਰਲ ਅੱਗੇ ਚੱਲ ਰਹੇ ਨੇ। ਹਾਂ ਨਹੀਂ ਉਹੀ ਅਸੀਂ ਕਿਹਾ ਨਾ VOTING ਤਾਂ ਚੱਲ ਰਹੀ ਹੈ ਕਿਉਂਕਿ ਜਦੋਂ ਤੱਕ ਹੋਏਗਾ ਨਾਲ ਦੀ ਨਾਲ ਇਲੈਕਟ੍ਰੋਨਿਕ ਕਾਊਂਟਿੰਗ ਹੁੰਦੀ ਸੋ ਮੈਂ ਵੀ ਟ੍ਰੈਂਡ ਸੀ ਕਿਹਾ ਦੈਟ ਇਜ਼ ਵਾਈ ਅਸੀਂ ਅਜੇ ਸ਼ੋਰ ਨਹੀਂ ਹੈ ਕਿ ਵੀ ਲਿਬਰਲ ਆਪਣੇ ਪੈਰਾਂ ਦੇ ਉੱਤੇ ਹਕੂਮਤ ਬਣਾ ਸਕਦੀ ਹੈ ਜਾਂ ਲੇਕਿਨ ਜਿਹੜੇ ਇਨੀਸ਼ੀਅਲ ਟ੍ਰੈਂਡ ਸ਼ੋ ਕਰ ਰਹੇ ਨੇ ਉਹਦੇ ਵਿੱਚ ਕੰਜ਼ਰਵੇਟਿਵ ਪਛੜੀ ਹੋਈ ਹੈ ਔਰ ਆਲਰੇਡੀ ਲਿਬਰਲ ਜਿਹੜੀ ਹੈ ਉਹ ਕੁਆਇਟ ਜੇ ਅਸੀਂ 122 ਔਰ 163 ਚ ਦੇਖੀਏ ਤੇ ਬਹੁਤ ਜ਼ਿਆਦਾ ਫਰਕ ਹੈ 50-60 ਔਰ ਜੇ 15-20 ਦਾ ਉਹਨੂੰ ਕਵਰ ਵੀ ਕਰ ਲੈਣ ਤਾਂ ਇਧਰ ਐਨਡੀਪੀ ਜਿਹੜਾ ਕਲੋਜ਼ ਟੂ 30 ਚਲੇ ਜਾਂਦੇ ਨੇ ਸਟਿਲ ਜਿਹੜਾ ਉਹਨਾਂ ਦੀ ਜੁਆਇੰਟ ਸਰਕਾਰ ਬਣਨ ਦੀਆਂ ਸੰਭਾਵਨਾ ਬਣ ਜਾਂਦੀਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਚੰਗੀ ਗੱਲ ਹੋਏਗੀ ਲਿਬਰਲ ਆਫ ਇਟਸ ਓਨ ਬਣਾ ਲਏ ਫਿਰ ਵੀ ਲਿਬਰਲ ਔਰ ਐਨਡੀਪੀ ਦੀ ਕੋਲੀਸ਼ਨ ਬਣ ਜਾਏ ਫਿਰ ਤਾਂ ਕਿਆ ਕਹਿਣੇ ਫਿਰ ਉਹਦੇ ਚ ਜਗਮੀਤ ਸਿੰਘ ਦਾ ਵੀ ਚਾਂਸ ਬਣ ਜਾਂਦਾ ਹੈ ਫੈਡਰਲ ਮਿਨਿਸਟਰ ਦੇ ਤੌਰ ਤੇ ਪਰ ਵੈਸੇ ਵੀ
ਜਗਮੀਤ ਸਿੰਘ ਨੇ ਜਿਵੇਂ ਐਜ਼ ਏ ਲੀਡਰ ਆਫ ਦਾ ਥਰਡ ਪਾਰਟੀ ਜਿਹੜੀ ਡਿਬੇਟ ਹੋਈ ਫਾਈਨਲੀ ਈਵਨ ਆਮ ਮੈਨੂੰ ਕੱਲ ਹੀ ਸਰੀ ਤੋਂ ਸਾਡੇ ਵੀਰ ਦੱਸ ਰਹੇ ਸੀ, ਕਹਿੰਦੇ ਜੀ ਹੁਣ ਜੇ ਜਗਮੀਤ ਸਿੰਘ ਦੇ ਖਿਲਾਫ ਕੋਈ ਕਮੈਂਟ ਲਿਖਦਾ ਹੈ ਕਿਤੇ ਤੇ ਕਿਸੇ ਦੇਸੀ ਨੂੰ ਜਾਂ ਸਿੱਖ ਨੂੰ ਡਿਫੈਂਡ ਕਰਨ ਦੀ ਲੋੜ ਨਹੀਂ ਪੈਂਦੀ, ਖੁਦ ਹੀ ਉਹ ਕੈਨੇਡੀਅਨ ਕਰ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਓਵਰਆਲ ਪਾਲਿਸੀ ਇੰਸ਼ੋਰੈਂਸ ਦੇ ਉੱਤੇ, ਹੈਲਥ ਇੰਸ਼ੋਰੈਂਸ, ਯੂਨੀਵਰਸਲ ਔਰ ਕੰਜ਼ਰਵੇਸ਼ਨ, এনवायरमेंट, ਦੂਸਰੇ ਜਿਹੜੇ ਇਸ਼ੂਜ਼ ਨੇ, ਬੇਸ਼ੱਕ ਧਾਰਮਿਕ ਮੁੱਦਿਆਂ ਤੇ ਉਹ ਪੂਰਾ ਫੇਥ ਵਾਲਾ ਗੁਰਸਿੱਖ ਹੈ, ਬਟ ਬਹੁਤ ਸਾਰੇ ਸੋਸ਼ਲ, ਇਕਨੋਮਿਕਲ ਔਰ ਦੂਸਰੇ ਇਸ਼ੂਜ਼ ਦੇ ਉੱਤੇ ਨੀ ਜਰਕ ਲਿਬਰਲ ਹੈ। ਸੋ ਇਹ ਵੀ ਇੱਕ ਰੀਜ਼ਨ ਹੈ ਕਿ ਇਨਫੈਕਟ ਇਸ ਵੇਲੇ ਲਿਬਰਲ ਪਾਰਟੀ ਔਰ ਐਨਡੀਪੀ ਨੂੰ ਇੱਕ ਜ਼ਮਾਨੇ 'ਚ ਖੱਬੇ ਪੱਖੀਆਂ ਦੀ ਪਾਰਟੀ ਕਹਿੰਦੇ ਸੀ, ਕਾਮਰੇਡਾਂ ਦੀ ਕਹਿੰਦੇ ਸੀ, ਹੈ ਵੀ ਬ੍ਰਿਟਿਸ਼ ਕੋਲੰਬੀਆ 'ਚ ਸੀ ਸ਼ੁਰੂ 'ਚ, ਲੇਕਿਨ ਇਹ ਕ੍ਰੈਡਿਟ ਜਗਮੀਤ ਸਿੰਘ ਨੂੰ ਜਾਂਦਾ ਹੈ ਕਿ ਉਹ ਐਨਡੀਪੀ ਨੂੰ ਉਹਨੇ ਈਵਨ ਡਿਬੇਟ ਲੈਵਲ ਦੇ ਉੱਤੇ ਵੀ ਜਿਹੜੀਆਂ ਬੇਸਿਕ ਲੋਕਾਂ ਦੀਆਂ ਰਿਕੁਆਇਰਮੈਂਟਸ ਹੈ, ਸੋ ਉਹਨੇ ਆਪਣੇ ਆਪ ਨੂੰ ਲੋਕਾਂ ਦੇ ਨਾਲ ਕਨੈਕਟ ਕੀਤਾ ਔਰ ਉਹ ਔਰ ਉਹਦੀ ਯੰਗ ਵਾਈਫ ਉਹਨਾਂ ਨੇ ਪੂਰਾ ਫੁੱਲ ਸਕੇਲ ਕੈਂਪੇਨ ਕੀਤਾ ਹੈ। ਉਹ ਫੈਸ਼ਨ ਡਿਜ਼ਾਈਨ ਵੀ ਸੈੱਟ ਕਰਦੇ ਨੇ, ਕੀ ਪਾਇਆ, ਕਿਵੇਂ ਪਾਇਆ, ਕੀ ਹੈ, ਇਹ ਲੋਕ ਜਿਹੜਾ ਯੂਥ ਉਹਨਾਂ ਨੂੰ ਫੋਲੋ ਕਰਦਾ। ਔਰ ਜਿਵੇਂ ਕੈਨੇਡੀਅਨ ਸਾਡੇ ਵੀਰ ਕਹਿ ਰਹੇ ਸੀ ਕਿ ਵੀ ਜਗਮੀਤ ਸਿੰਘ ਨੇ ਜਿਹੜੇ ਆਮ ਸਾਡੇ ਬੱਚੇ ਬੱਚੀਆਂ ਨੇ ਉਹਨਾਂ 'ਚ ਕੰਪਲੈਕਸ ਖਤਮ ਕਰ ਦਿੱਤਾ ਹੈ। ਉਹਨਾਂ ਨੂੰ ਹੈ ਕਿ ਵੀ ਅਸੀਂ ਹਾਈਐਸਟ ਲੈਵਲ ਤੇ ਜਾ ਸਕਦੇ ਹਾਂ ਔਰ ਅਸੀਂ ਦੂਸਰਿਆਂ ਨੂੰ ਵੀ ਬੀਟ ਕਰ ਸਕਦੇ ਹਾਂ ਉਹਨਾਂ ਦੀਆਂ ਡਿਬੇਟ ਲੈਵਲ ਦੇ ਉੱਤੇ, ਉਹਨਾਂ ਦੇ ਪੋਲੀਟੀਕਲ ਟੈਰੀਟਰੀਜ਼ ਦੇ ਵਿੱਚ ਜਾ ਕੇ। ਸੋ ਅਸੀਂ ਸਾਰੇ ਕੈਨੇਡਾ ਵਾਸੀਆਂ ਦੇ ਲਈ ਔਰ ਸਾਡਾ ਕਿਉਂਕਿ ਵੱਡਾ ਭਾਈਚਾਰਾ ਪੰਜਾਬੀ ਦੋਵੇਂ ਪਾਸਿਓਂ, ਪਾਕਿਸਤਾਨੀ, ਸਿੱਖ ਵੱਡੀ ਗਿਣਤੀ 'ਚ ਵਸਦੇ ਨੇ ਔਰ ਕੈਨੇਡਾ 'ਚ ਇਹ ਵੀ ਇੱਕ ਚੰਗਾ ਰੁਝਾਨ ਹੈ ਕਿ ਜਿੱਥੇ ਹੁਣ ਪੋਲੀਟੀਕਲ ਅਰੀਨਾ 'ਚ ਵੀ ਇਸ ਮੇਨ ਸਟ੍ਰੀਮ ਪੋਲਿਟਿਕਸ 'ਚ ਸਿੱਖ ਔਰ ਪਾਕਿਸਤਾਨੀ ਇਹ ਇੱਕ ਗਰਾਊਂਡ ਤੇ ਖੜੇ ਨੇ, ਕਿਉਂਕਿ ਜਗਮੀਤ ਸਿੰਘ ਨੇ ਪੂਰੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਪਾਕਿਸਤਾਨੀ ਉਹਨਾਂ ਦੀ ਜਿਹੜੀ ਟੀਮ 'ਚ ਵੀ ਦੇਖੀ, ਉਹਨਾਂ ਦੀਆਂ ਪਾਕਿਸਤਾਨੀ ਬੱਚੀਆਂ ਪਾਕਿਸਤਾਨੀ ਓਰੀਜਨ ਦੇ, ਆਫ ਕੋਰਸ ਦੇ ਆਰ ਕੈਨੇਡੀਅਨਸ, ਔਰ ਇਸੇ ਤਰ੍ਹਾਂ ਉਹਨੇ ਜਿੱਥੇ ਹਿਜਾਬ ਨੂੰ ਡਿਫੈਂਡ ਕੀਤਾ ਹੈ, ਜਿੱਥੇ ਉਹਨੇ ਟਰਬਨ ਨੂੰ ਕੀਤਾ ਹੈ, ਹਿਜਾਬ ਨੂੰ ਵੀ ਪੂਰਾ ਡਿਫੈਂਡ ਕੀਤਾ ਹੈ। ਔਰ ਇਸ ਲਈ ਸਗੋਂ ਕਿਊਬੈਕ ਦੇ ਵਿੱਚ ਉਹਨਾਂ ਨੂੰ ਨੈਗੇਸ਼ਨ ਵੀ ਕਰਨੀ ਪਈ, ਕਿਉਂਕਿ ਉੱਥੇ ਬੜੇ ਹਾਰਡ ਲਾਈਨਰ ਕਿਸਮ ਦੇ ਜਿਹੜੇ ਬਲੌਕ ਕਿਊਬੈਕੋਇਜ਼ ਵਾਲਿਆਂ ਦੀਆਂ ਨੀਤੀਆਂ ਜਿਹੜੀਆਂ ਹਰ ਧਾਰਮਿਕ ਚਿੰਨ੍ਹ ਤੇ ਹੀ ਪਾਬੰਦੀ ਲਾਉਣ ਵਾਲਾ ਉਹਨਾਂ ਨੇ ਪਾਸ ਕੀਤਾ ਹੋਇਆ ਕੰਮ। ਇਸੇ ਤਰ੍ਹਾਂ ਜਿਹੜਾ ਅਗੇਂਸਟ ਇਸਲਾਮ ਜਿਹੜਾ ਇਸਲਾਮੋਫੋਬੀਆ ਹੈ ਉਸ ਦੇ ਉੱਤੇ ਵੀ ਜਗਮੀਤ ਸਿੰਘ ਦਾ ਬੜਾ ਮਜ਼ਬੂਤ ਸਟੈਂਡ ਹੈ। ਸੋ ਮੈਂ ਸਮਝਦਾ ਵੀ ਜਗਮੀਤ ਸਿੰਘ ਇੱਕ ਸਿੱਖ ਵੈਲਿਊਜ਼ ਜਿਹੜੀਆਂ ਸੋਸ਼ਲ ਪੋਲੀਟੀਕਲ ਅਰੀਨਾ 'ਚ ਨੇ ਉਹਨਾਂ ਦਾ ਇੱਕ ਐਮਬੋਡੀਮੈਂਟ ਵੀ। ਔਰ ਇਸੇ ਤਰ੍ਹਾਂ ਜਸਟਿਨ ਟਰੂਡੋ ਤਾਂ ਲੱਗਦਾ ਹੀ ਆਪਣਾ ਮੁੰਡਾ, ਉਹਨਾਂ ਦਾ ਆਪ ਹੀ ਹੁੰਦਾ ਜੀ ਭੰਗੜਾ ਇਹਨਾਂ ਨਾਲੋਂ ਵਧੀਆ ਪਾਉਂਦਾ ਹੈ। ਔਰ ਜੋ ਉਹਨੇ ਤਕਲੀਫ ਦਿੱਤੀ ਹੈ ਨਾ ਸਾਰਿਆਂ ਨੂੰ, ਕਿਵੇਂ ਮੋਦੀ ਐਂਡ ਕੰਪਨੀ ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ। ਔਰ ਇਹ ਹੋਰ ਵੀ ਅਹਿਮੀਅਤ ਵਾਲਾ ਕਿ ਇਸ ਵਾਰ ਕੈਨੇਡਾ ਦੀਆਂ ਸਾਰੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਉਹਨਾਂ ਨੇ ਫੁੱਲ ਵੇਟ ਕੰਜ਼ਰਵੇਟਿਵਸ ਦੇ ਪਿੱਛੇ ਸੁੱਟਿਆ ਹੋਇਆ। ਸੋ ਉਹਨਾਂ ਨੇ ਜਗਮੀਤ ਸਿੰਘ ਨੂੰ ਹਰਾਉਣ ਲਈ ਟਿਲ ਲਾਇਆ, ਲਿਬਰਲਸ ਨੂੰ ਡੀਰੇਲ ਕਰਨ ਦੇ ਲਈ ਵੀ ਉਹਨਾਂ ਦਾ ਜ਼ੋਰ ਲੱਗਾ। ਸੋ ਹੋਪਫੁਲੀ ਜਦੋਂ ਤੱਕ ਇਹ ਐਂਡ ਹੁੰਦਾ ਹੈ, ਮੈਨੂੰ ਲੱਗਦਾ ਮੈਨੂੰ ਕਮੈਂਟਰੀ ਬਦਲਣੀ ਨਾ ਪਏ ਆਪਣੀ, ਲਿਬਰਲ ਜਿਹੜੇ ਨੇ ਔਰ ਐਨਡੀਪੀ ਆਪਣੀ ਜਿਹੜਾ ਉਹ ਬੜਤ ਕਾਇਮ ਰੱਖਣਗੇ। ਸੋ ਅਸੀਂ ਤਾਂ ਜਿਹੜਾ ਬੈਸਟ ਵਿਸ਼ੇਸ ਕਰਦੇ ਹਾਂ। ਹੁਣ ਅਸੀਂ ਆਪਣੇ ਖਿੱਤੇ ਵੱਲ ਮੁੜੀਏ। ਕਰਤਾਰਪੁਰ ਸਾਹਿਬ ਕੋਰੀਡੋਰ ਜ਼ਾਹਰ ਹੈ 72 ਸਾਲਾਂ ਦੀਆਂ ਦੁਆਵਾਂ। ਔਰ ਅੱਜ ਹੀ ਮੇਰਾ ਸਵੇਰੇ ਇੱਕ ਇੰਟਰਵਿਊ ਵੌਇਸ ਆਫ ਅਮਰੀਕਾ ਵਾਲਿਆਂ ਦੇ ਨਾਲ ਸੀ ਵਾਸ਼ਿੰਗਟਨ ਡੀਸੀ 'ਚ, ਉਹਨਾਂ ਦੀ ਉਰਦੂ ਸਰਵਿਸ। ਉਹਨਾਂ ਨੇ ਉਸ ਤੋਂ ਪਹਿਲਾਂ ਲਲਿਤ ਝਾਅ ਪੀਟੀਆਈ ਦਾ ਬਿਊਰੋ ਚੀਫ ਹੈ, ਉਹਨੂੰ ਵੀ ਲਾਈਨ ਤੇ ਲਿਆ ਹੋਇਆ ਸੀ। ਕੋਈ ਹੋਰ ਵੀ ਪਾਕਿਸਤਾਨ ਦੇ ਵੀ ਪ੍ਰੋਮੀਨੈਂਟ ਸੱਜਣ ਸੀ, ਪਰ ਜਦੋਂ ਤੱਕ ਮੇਰੇ ਨਾਲ ਗੱਲਬਾਤ ਕੀਤੀ ਮੇਰੇ ਤੋਂ ਤਾਂ ਇਹੀ ਸੀ ਬੇਸਿਕਲੀ ਕਿ ਵੀ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਔਰ ਕੀ ਚੱਲ ਰਿਹਾ। ਸੋ ਮੈਂ ਉਸ ਦੇ ਵਿੱਚ ਵੀ ਇਹ ਗੱਲ ਕਹੀ ਔਰ ਹੁਣ ਵੀ ਮੈਂ ਇਹ ਅਕਸਰ ਸਾਡਾ ਇਹ ਕੰਸਿਸਟੈਂਟ ਲਾਈਨ ਰਹੀ ਹੈ ਕਿ ਜੇ ਕ੍ਰੈਡਿਟ ਜਾਂਦਾ ਹੈ ਪਹਿਲਾਂ ਤਾਂ ਗੋਡ ਐਲਮਾਈਟੀ, ਅੱਲਾਹ ਤਾਲਾ, ਰੱਬ, ਵਾਹਿਗੁਰੂ, ਕਿ ਉਹਨਾਂ ਨੇ 72 ਸਾਲਾਂ ਤੋਂ ਸਿੱਖਾਂ ਦੀਆਂ ਜਿਹੜੀਆਂ ਅਰਦਾਸਾਂ ਸੀ ਉਸ ਨੂੰ ਜਿਹੜਾ ਉਹ ਬੂਰ ਪਾਇਆ, ਉਸ ਨੂੰ ਫਲ ਲੱਗੇ। ਔਰ ਜ਼ਾਹਰ ਹੈ ਫਿਰ ਇਮਰਾਨ ਖਾਨ ਉਹਨਾਂ ਦੀ ਹਕੂਮਤ, ਔਰ ਈਵਨ ਕੱਲੀ ਹਕੂਮਤ ਬਹੁਤ ਵਾਰ ਜਦੋਂ ਅਸੀਂ ਪੋਲੀਟੀਕਲ ਸਿਸਟਮ 'ਚ ਦੇਖਦੇ ਹਾਂ ਔਰ ਸਾਡੇ ਉੱਥੋਂ ਦੇ ਖਿੱਤੇ 'ਚ ਕਿ ਬਹੁਤ ਮੁੱਦਿਆਂ ਤੇ ਆਪੋਜੀਸ਼ਨ ਦਾ ਕੰਮ ਹਮੇਸ਼ਾ ਆਪੋਜੀਸ਼ਨ ਹੀ ਹੁੰਦਾ, ਅਪੋਜ਼ ਕਰਨਾ ਹੀ ਹੁੰਦਾ, ਨੋ ਮੈਟਰ ਕਿਹੜੀ ਪੋਜੀਸ਼ਨ ਹਕੂਮਤ ਦੀ ਆ ਉਹਨਾਂ ਨੇ ਵਿਰੋਧ ਖਲੋਣਾ ਹੁੰਦਾ। ਪਰ ਇਸ ਮੁੱਦੇ ਤੇ ਜਿਵੇਂ ਸਾਰੀਆਂ ਪਾਕਿਸਤਾਨ ਦੀਆਂ ਸਿਆਸੀ ਧਿਰਾਂ,
ਸਾਰਾ ਆਵਾਮ, ਇੱਕ ਵੀ ਆਵਾਜ਼ ਮੈਂ ਕਿਤੇ ਇਹ ਨਹੀਂ ਦੇਖੀ ਜਿਹਦੇ ਚ ਕਿ ਕਿਸੇ ਨੇ ਪਬਲਿਕਲੀ ਇਸ ਕਿਸਮ ਦਾ ਟਵੀਟ ਤੇ ਬੈਠਾ ਕਿ ਨੇ ਕੀ ਲਿਖ ਦਿੱਤਾ ਹੈ ਜਾਂ ਦੂਜਾ ਕੀ ਹੈ, ਉਹ ਸਾਨੂੰ ਨਹੀਂ ਪਤਾ ਕੌਣ ਕਿਸ ਈਮੇਲ ਤੇ ਕੀ ਬਣਾ ਕੇ ਬੈਠਾ ਹੈ। ਲੇਕਿਨ ਜਿਵੇਂ ਮਜ਼ਬੂਤੀ ਨਾਲ ਪਾਕਿਸਤਾਨੀ ਆਵਾਮ 22 ਕਰੋੜ ਲੋਕਾਂ ਨੇ ਵੀ ਇਹਦੀ ਹਮਾਇਤ ਕੀਤੀ, ਅਸੀਂ ਇਸ ਦੇ ਲਈ ਸ਼ੁਕਰਗੁਜ਼ਾਰ ਹਾਂ ਔਰ ਹਮੇਸ਼ਾ ਰਵਾਂਗੇ। ਔਰ ਹੁਣ ਅੱਜ ਜਦੋਂ ਅਸੀਂ ਇਹਦੀ ਕਰਤਾਰਪੁਰ ਕੋਰੀਡੋਰ ਦੀ ਫਾਈਨਲ ਸਟੇਜ ਦੀ ਗੱਲ ਇਸ ਲਈ ਵੀ ਕਰ ਰਹੇ ਹਾਂ ਕਿਉਂਕਿ ਭਾਰਤ ਨੇ ਕਿਹਾ ਕਿ ਜੀ ਅਸੀਂ 23 ਅਕਤੂਬਰ ਨੂੰ ਜਿਹੜਾ ਫਾਈਨਲ ਐਗਰੀਮੈਂਟ ਸਾਈਨ ਕਰਾਂਗੇ। ਹਾਲਾਂ ਲਾਸਟ ਮੀਟਿੰਗ ਤੋਂ ਬਾਅਦ ਪ੍ਰੋਸੈਸਿੰਗ ਫੀ ਜਿਹੜੀ $20 ਦੀ ਹੈ ਉਹਨੂੰ ਲੈ ਕੇ ਫਿਰ ਆਪ ਵੀ ਉਹਨਾਂ ਨੇ ਜਿਹੜੀ ਹੈ ਨਾ ਪੱਖੀ ਲਾਈਨ ਲਈ ਤਾਂ ਆਪਣੇ ਜਿਹੜੇ ਰੈਂਟਾ ਸਿੱਖ ਰੱਖੇ ਹੋਏ ਨੇ ਹਰਸਿਮਰਤ ਬਾਦਲ, ਸੁਖਬੀਰ ਬਾਦਲ ਜਾਂ ਅਮਰਿੰਦਰ, ਇਹਨਾਂ ਤੋਂ ਵੀ ਬਿਆਨਬਾਜ਼ੀਆਂ ਕਰਵਾਈਆਂ। ਲੇਕਿਨ ਜਦੋਂ ਹੁਣ ਇਹਨਾਂ ਨੇ 23 ਅਕਤੂਬਰ ਦੀ ਡੇਟ ਦਿੱਤੀ ਹੈ ਸੋ ਜ਼ਾਹਰ ਹੈ ਕਿ ਵੀ ਇਹ ਪਾਰਟ ਜਾ ਰਿਹਾ ਹੈ ਮੁਕੰਮਲ ਹੋਣ ਵੱਲ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਵੀ ਇਸ ਮੁੱਦੇ ਦੇ ਉੱਤੇ ਬੜਾ ਜਿਹੜਾ ਵੇਰਵੇ ਨਾਲ ਟਵੀਟ ਇਮਰਾਨ ਖਾਨ ਸਾਹਿਬ ਨੇ ਵੀ ਕੀਤਾ ਹੈ ਔਰ ਮੈਂ ਉਹਨਾਂ ਦੇ ਐਗਜ਼ੈਕਟ ਲਫ਼ਜ਼ ਹੀ ਕਿਉਂਕਿ ਅਖਬਾਰਾਂ ਤਾਂ ਫਿਰ ਮੀਡੀਆ ਆਪਣੇ ਢੰਗ ਨਾਲ ਉਸ ਦੀ ਹੈਡਲਾਈਨ ਬਣਾਉਂਦਾ, ਮੈਂ ਐਗਜ਼ੈਕਟ ਸ਼ੇਅਰ ਕਰਨਾ ਚਾਹੁੰਦਾ ਵੀ ਉਹਨਾਂ ਦੇ ਵਿੱਚ ਇੱਕ ਰੀਜੋਇਸਿੰਗ ਵੀ ਹੈ, ਇੱਕ ਤਸੱਲੀ ਵੀ ਹੈ। ਔਰ ਜਿਵੇਂ ਮੈਂ ਵੌਇਸ ਆਫ ਅਮਰੀਕਾ ਤੇ ਵੀ ਕਿਹਾ ਕਿ ਬਾਕੀ ਤੁਹਾਡੇ ਲੋਕਾਂ ਨੇ ਪਾਕਿਸਤਾਨ 'ਚ ਡਿਸਾਈਡ ਕਰਨਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਕਿਹੜਾ ਇਕਰਾਰ ਪੋਲੀਟੀਕਲੀ ਕੀਤਾ ਸੀ ਚੋਣ ਮੁਹਿੰਮ 'ਚ, ਕਿਹੜਾ ਕਿੰਨਾ ਪੂਰਾ ਹੋਇਆ, ਪਰ ਸਿੱਖ ਕੌਮ ਹਮੇਸ਼ਾ ਉਹਨਾਂ ਨੂੰ ਇਸ ਗੱਲ ਦੇ ਲਈ ਯਾਦ ਰੱਖੇਗੀ ਆਪਣੇ ਇਤਿਹਾਸ ਦੇ ਵਿੱਚ ਵੀ ਕਿ 28 ਨਵੰਬਰ ਨੂੰ ਜਦੋਂ ਉਹਨਾਂ ਨੇ ਸੰਗੇ ਬੁਨਿਆਦ ਰੱਖਿਆ ਉਹਨਾਂ ਨੇ ਐਲਾਨ ਕੀਤਾ ਸੀ ਕਿ 550 ਸਾਲਾ ਜਿਹੜਾ ਪੁਰਬ ਹੈ ਉਸ ਤੋਂ ਪਹਿਲਾਂ ਇਸ ਨੂੰ ਅਸੀਂ ਮੁਕੰਮਲ ਕਰਾਂਗੇ। ਔਰ ਜਿਸ ਅੰਦਾਜ਼ ਦੇ ਵਿੱਚ ਇਸ ਇਕਰਾਰ ਨੂੰ, ਵਾਅਦੇ ਨੂੰ ਉਹਨਾਂ ਨੇ ਵਫਾ ਬਣਾਇਆ, ਇਹ ਰਿਮਾਰਕੇਬਲ ਹੈ ਕਿ ਜਿੱਥੇ ਪਾਕਿਸਤਾਨ ਖੁਦ ਖਾਸ ਤੌਰ ਤੇ ਫਾਈਨੈਂਸ਼ੀਅਲ ਬਹਰਾਨ ਚੋਂ ਗੁਜ਼ਰ ਰਿਹਾ ਹੈ, IMF ਨੇ ਸਿਰ ਦੇ ਉੱਤੇ ਤਲਵਾਰ ਲਟਕਾਈ ਹੋਈ ਹੈ, ਇਹਦੇ ਬਾਵਜੂਦ ਸਟੇਟ ਆਫ ਦਾ ਆਰਟ, ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ, ਸਟੇਟ ਆਫ ਦਾ ਆਰਟ ਫੈਸਿਲਿਟੀ। ਔਰ ਇਹੀ ਨਹੀਂ ਕਰਤਾਰਪੁਰ ਕੋਰੀਡੋਰ ਸਿੱਖਾਂ ਦਾ ਮਦੀਨਾ, ਬਾਬਾ ਨਾਨਕ ਜਿਨ੍ਹਾਂ ਨੇ 18 ਸਾਲ ਗੁਜ਼ਾਰੇ, ਖੇਤੀਬਾੜੀ, ਗੁਰੂ ਅੰਗਦ ਸਾਹਿਬ ਨੂੰ ਉੱਥੇ ਗੁਰਗੱਦੀ ਦਿੱਤੀ, ਇਸ ਸਾਰੇ ਦੇ ਨਾਲ ਨਾਲ ਜਿਹੜਾ ਇੱਕ ਹੋਰ ਯੂਨੀਕ ਕਰਤਾਰਪੁਰ ਸਾਹਿਬ ਦੇ ਨਾਲ ਜਦੋਂ ਹੁਣ ਬਹੁਤ ਸਾਰੇ ਲਿਖਦੇ ਨੇ ਦੀ ਲਾਰਜੈਸਟ ਗੁਰਦੁਆਰਾ ਇਨ ਦਾ ਵਰਲਡ। ਲਾਰਜੈਸਟ ਇਸ ਲਈ ਕਿ 400 ਏਕੜ ਤੋਂ ਜ਼ਿਆਦਾ ਜ਼ਮੀਨ ਐਕਵਾਇਰ ਕੀਤਾ ਔਰ ਜਿਹੜਾ ਉਹਨਾਂ ਦਾ ਸਟਰਕਚਰ, ਕਿੰਨੇ ਲੱਖ ਸਕੁਅਰ ਮਾਈਲ 'ਚ ਮਾਰਬਲ ਹੈ, ਕਿੰਨੇ 100 ਏਕੜ ਜਿਹੜਾ ਉਹਨਾਂ ਨੇ ਜਿਹੜੀ ਖੇਤੀਬਾੜੀ ਹੈ ਉਹਦੇ ਲਈ ਛੱਡਿਆ ਹੈ, ਕਿੰਨਾ ਅਜੇ ਸੈਕੰਡ ਫੇਜ਼ ਜਿਹਦੇ 'ਚ ਕਿ ਕਮਰਸ਼ੀਅਲ, ਬੈਂਕਸ, ਰੈਜ਼ੀਡੈਂਸ, ਲਾਇਬ੍ਰੇਰੀ, ਮਿਊਜ਼ੀਅਮ, ਦੂਸਰੀਆਂ ਚੀਜ਼ਾਂ ਬਣਨੀਆਂ ਨੇ। ਸੋ ਇਹ ਜਿਹੜਾ ਜਿਨ੍ਹਾਂ ਨੇ ਵੀ ਇਹ ਕਿਹਾ ਕਿ ਜੀ ਸਾਡੇ ਲਈ ਤਾਂ ਅਜੂਬਾ ਤਾਂ ਰੱਬ ਦਾ ਨਾਂ ਹੀ ਅਜੂਬਾ ਹੈ, ਪਰ ਜੇ ਦੁਨਿਆਵੀ 7 ਅਜੂਬਿਆਂ ਦੀ ਗੱਲ ਹੈ, ਕਰਤਾਰਪੁਰ ਕੋਰੀਡੋਰ ਅੱਜ ਇਹੀ ਨਹੀਂ ਵੀ ਲਾਰਜੈਸਟ ਗੁਰਦੁਆਰਾ ਹੈ, ਇਹ ਦਾ ਮੋਸਟ ਵਿਜ਼ਿਟਿੰਗ ਪਲੇਸ ਬਣੇਗਾ ਦੁਨੀਆ 'ਚ। ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਲੈ ਕੇ ਦੁਨੀਆ 'ਚ ਇੱਕ ਬੜੀ ਕ੍ਰੇਜ਼, ਕਿਉਰੋਸਿਟੀ ਰਹੀ, ਖਾਸ ਤੌਰ ਤੇ ਜੂਨ 84 ਦੇ ਹਮਲੇ ਤੋਂ ਬਾਅਦ ਕਈ ਗੁਣਾ ਜ਼ਿਆਦਾ ਵਿਜ਼ਿਟਰ ਵਧੇ, ਜਿਹੜੇ ਕਿ ਹੁਣ ਬਹੁਤ ਸਾਰੇ ਬਾਹਰਲੇ ਹੁੰਦੇ ਨੇ, ਉਹ ਦੇਖਣਾ ਚਾਹੁੰਦੇ ਨੇ ਵੀ ਐਸਾ ਕੀ ਕ੍ਰਿਸ਼ਮਾ ਸੀ ਕਿ 70-80 ਸਿੱਖਾਂ ਨੇ ਇੰਡੀਅਨ ਗਵਰਨਮੈਂਟ ਦੇ ਗੋਡੇ ਲਵਾਏ ਜਾਂ ਇੰਦਰਾ ਗਾਂਧੀ ਨੇ ਕਿਉਂ ਇਹ ਸਾਰਾ ਕਰਕੇ ਆਪਣੇ ਅੰਤ ਨੂੰ ਸੱਦਾ ਦਿੱਤਾ। ਸੋ ਬਹੁਤ ਵਾਰੇ ਹੁੰਦਾ ਵੀ ਇੱਕ ਸਟੇਜ ਤੇ ਲੱਗਦਾ ਸੀ ਕਿ ਵੀ ਇਹਨਾਂ ਨੇ ਤਾਂ ਅਕਾਲ ਤਖਤ ਢਾਹ ਕੇ ਔਰ ਇਹ ਸਮਝਿਆ ਸੀ ਕਿ ਅਸੀਂ ਸਿੱਖਾਂ ਦੀ ਅਲਖ ਵੀ ਮੁਕਾ ਦਿੱਤੀ ਹੈ, ਇਹਨਾਂ ਦੀ ਟਾਈਮ ਵੀ ਤੋੜ ਦਿੱਤੀ ਹੈ ਔਰ ਅਸੀਂ ਇਹਨੂੰ ਟੈਰਰਿਜ਼ਮ ਦਾ ਲੇਕਿਨ ਇਹ ਬਾਬੇ ਦਾ ਆਪਣਾ ਜਲਵਾ ਹੈ, ਆਪਣੀ ਉਹਨਾਂ ਦਾ ਕ੍ਰਿਸ਼ਮਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅੱਜ ਜਿੱਥੇ 1 ਲੱਖ ਲੋਕ ਰੋਜ਼ਾਨਾ ਲੰਗਰ ਛਕਦੇ ਨੇ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਵੇਂ ਟਿਊਜ਼ਡੇ ਇੰਡੀਅਨ ਗਵਰਨਮੈਂਟ ਦਾ ਜੀ 90 ਦੇਸ਼ਾਂ ਦੇ ਐਂਬੈਸਡਰ ਉੱਥੇ ਸਿਰ ਝੁਕਾਉਣ ਲਈ ਆਣਗੇ। ਪਰ ਇਸੇ ਤਰ੍ਹਾਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਿਛਲੇ 1 ਸਾਲ ਦੇ ਵਿੱਚ ਜਿੰਨੀਆਂ ਰੁਕਾਵਟਾਂ ਇੰਡੀਅਨ ਗਵਰਨਮੈਂਟ ਨੇ ਖੜੀਆਂ ਕੀਤੀਆਂ, ਜਿੰਨੀਆਂ ਨੈਗੇਟਿਵਿਟੀਜ਼ ਕੀਤੀਆਂ, ਹਾਲਾਂਕਿ ਜਦੋਂ ਇਮਰਾਨ ਖਾਨ ਔਰਾਂ ਨੇ ਐਲਾਨ ਕੀਤਾ ਔਰ ਇਹਨਾਂ ਦੀ ਮਜਬੂਰੀ ਬਣ ਗਈ ਇੰਡੀਅਨ ਗਵਰਨਮੈਂਟ ਦੀ, ਇਹਨਾਂ ਨੇ ਕਿਹਾ ਜੀ ਅਸੀਂ 2 ਦਿਨ ਪਹਿਲਾਂ ਹੀ ਮੋਦੀ ਤੋਂ ਰਖਵਾ ਦਿੱਤਾ, ਲੇਕਿਨ ਉਦੋਂ ਵੀ ਪੋਲੀਟੀਕਲੀ ਦੀ ਕੀ ਇੰਪੋਰਟੈਂਸ ਹੋਏਗੀ ਇਹਨੂੰ ਚਾਈਨੀਜ਼ ਫੋਰਨ ਮਿਨਿਸਟਰੀ ਨੇ ਵੀ ਸਮਝਿਆ, ਫੋਰਨ ਉਹਨਾਂ ਨੇ ਵੈਲਕਮ ਕੀਤਾ। ਚਾਈਨਾ ਦਾ ਐਂਬੈਸਡਰ ਆਪਣੀ ਵਾਈਫ ਦੇ ਨਾਲ ਦਰਬਾਰ ਸਾਹਿਬ ਵੀ ਆਇਆ ਔਰ ਵਾਘਾ ਬਾਰਡਰ ਤੇ ਵੀ ਆਇਆ ਔਰ ਇਸੇ ਤਰ੍ਹਾਂ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਕੀਤਾ, ਈਵਨ ਰਸ਼ੀਅਨ ਐਂਬੈਸਡਰ ਪਾਕਿਸਤਾਨ 'ਚ ਉਹਨੇ ਵੈਲਕਮ ਕੀਤਾ। ਸੋ ਇਸ ਗੱਲ ਨੇ ਕੰਨ ਸਭ ਦੇ ਖੜੇ ਕਰ ਦਿੱਤੇ ਸੀ ਵੀ ਐਸਾ ਕੀ ਕ੍ਰਿਸ਼ਮਾ ਹੋ ਰਿਹਾ ਵੀ
ਜਿਸ ਦੇ ਵਿੱਚ ਅਮਰੀਕਾ, ਚਾਈਨਾ ਔਰ ਰਸ਼ੀਆ ਵੀ ਜਿਹੜਾ ਹੈ ਉਹ ਇੱਕੋ ਪੇਜ ਤੇ ਆ ਗਏ ਨੇ ਵੈਲਕਮ ਕਰਨ ਲਈ, ਔਰ ਇੰਡੀਅਨ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸੀ। ਉਹਨਾਂ ਨੇ ਇਸ ਸਾਰੇ ਪੀਰੀਅਡ 'ਚ, ਔਰ ਮੈਨੂੰ ਕਦੇ ਕੋਈ ਸ਼ੱਕ ਨਹੀਂ ਹੈ ਕਿ ਈਵਨ ਕਸ਼ਮੀਰ 'ਚ ਜਿਹੜਾ ਆਰਟੀਕਲ 370 ਐਬਰੋਗੇਟ ਕਰਨ ਦਾ ਫੈਸਲਾ 5 ਅਗਸਤ ਨੂੰ ਲਿਆ ਗਿਆ, ਇਹਦੇ ਪਿੱਛੇ ਵੀ ਇਹ ਸੀ ਕਿ ਵੀ ਪਾਕਿਸਤਾਨ ਜਿਹੜਾ ਅਲਟੀਮੇਟਲੀ ਇਹਨੂੰ ਰੋਕ ਦੇਗਾ। ਜੇ ਹਾਈ ਕਮਿਸ਼ਨਰ ਬਾਹਰ ਕੱਢ ਦਿੱਤੇ, ਟ੍ਰੇਡ ਬੰਦ ਕਰਤਾ, ਟ੍ਰੇਨ ਸਰਵਿਸ, ਬੱਸ ਸਰਵਿਸ ਬੰਦ ਕਰ ਦਿੱਤੀ, ਫੌਜਾਂ ਆਮੋ ਸਾਹਮਣੇ ਆਉਣ ਵਾਲੀ ਸਿਚੁਏਸ਼ਨ ਆ ਗਈ। ਦੁਨੀਆ ਭਰ ਦੇ ਵਿੱਚ ਖੁੱਲ ਕੇ ਜਿਹੜਾ ਇਮਰਾਨ ਖਾਨ ਨੇ ਇਹਨੂੰ ਨਾਜ਼ੀ ਰਜੀਮ ਨਾਲ ਕੰਪੇਅਰ ਕੀਤਾ, ਤੇ ਇਹਨੂੰ ਤੁਸੀਂ ਕ੍ਰਿਸ਼ਮਾ, ਪਾਕਿਸਤਾਨ ਦੀ ਹਕੂਮਤ ਦੀ ਗੁੱਡਵਿਲ ਔਰ ਸਿੱਖਾਂ ਪ੍ਰਤੀ ਉਹਨਾਂ ਦੀ ਜਿਸ ਕਿਸਮ ਦਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਰੱਖਿਆ ਹੈ, ਇਹਦਾ ਨਤੀਜਾ ਹੀ ਹੈ ਕਿ ਇਸ ਸਾਰੇ ਮਾਹੌਲ ਦੇ ਵਿੱਚ ਵੀ ਕਰਤਾਰਪੁਰ ਕੋਰੀਡੋਰ ਆਪਣੇ ਜਿਹੜਾ ਕੰਪਲੀਸ਼ਨ ਵੱਲ ਵੱਧ ਰਿਹਾ ਔਰ ਆਲਮੋਸਟ ਕੰਪਲੀਸ਼ਨ ਤੇ ਹੈ ਹੁਣ। ਔਰ ਇਨ ਬਿਟਵੀਨ ਵੀ ਅਸੀਂ ਦੇਖਦੇ ਹਾਂ ਮੀਟਿੰਗਸ ਟੈਕਨੀਕਲ ਗਰਾਊਂਡ ਤੇ, ਖਾਲਿਸਤਾਨ ਬੰਦ ਕਰੋ, ਉੱਥੇ ਕੋਈ ਨਾਰੇ ਨਾ ਲਾ ਦੇ, ਇਹ ਨਾ ਹੋ ਜਾਏ, ਉੱਥੇ ਕੋਈ ਬੋਰਡ ਨਾ ਲੱਗ ਜਾਏ, ਕੀ ਹੋਏਗਾ, ਕਾਉਂਸਲਰ ਐਕਸੈਸ ਹੋਏਗੀ। ਫਾਈਨਲੀ ਵੀ ਉਹਨਾਂ ਨੇ $20 ਪ੍ਰੋਸੈਸਿੰਗ ਫੀ ਨੂੰ ਵੀ ਕਦੇ ਜੱਜੀਆ ਬਣਾ ਦਿੱਤਾ, ਕਦੇ ਹੋਰ ਬਣਾ ਦਿੱਤਾ। ਲੇਕਿਨ ਇਸ ਸਭ ਦੇ ਬਾਵਜੂਦ ਪਾਕਿਸਤਾਨ ਦੀ ਡਿਟਰਮੀਨੇਸ਼ਨ ਔਰ ਅਕਾਲ ਪੁਰਖ ਰੱਬ ਦੀ ਰਹਿਮਤ ਨਾਲ ਇਹ ਆਪਣੇ ਉਸ ਜਿਹੜਾ ਕੰਪਲੀਸ਼ਨ ਤੇ ਪਹੁੰਚ ਗਿਆ। ਔਰ ਇਮਰਾਨ ਖਾਨ ਸਾਹਿਬ ਨੇ ਆਪਣੇ ਟਵੀਟ ਦੇ ਵਿੱਚ ਕਿਹਾ, ਪਾਕਿਸਤਾਨ ਇਜ਼ ਆਲ ਸੈਟ ਟੂ ਓਪਨ ਇਟਸ ਡੋਰਸ ਫॉर ਸਿੱਖਸ from all across the globe as the construction work on Kartarpur project enters final stages and will be open to public on November 9th 2019। उन्होंने डेट ऐलान ਦਿੱਤੀ ਕਿ ਭਾਈ ਅਸੀਂ ਜਿਹੜਾ ਇਸ ਦੇ ਦਰਵਾਜ਼ੇ ਕੁੱਲ ਦੁਨੀਆ ਦੇ ਸਿੱਖਾਂ ਲਈ ਖੋਲ ਰਹੇ ਹਾਂ। ਸੋ ਨਾਈਸ। ਔਰ 9 ਨਵੰਬਰ ਨੂੰ ਜਿਹੜਾ ਇਹ ਇਸ ਦਾ ਉਦਘਾਟਨ ਹੋਏਗਾ। ਉਹਨਾਂ ਨੇ ਫੇਸਬੁੱਕ ਪੋਸਟ ਤੇ ਕੀਤੀ ਗੱਲ। ਫਿਰ ਉਹਨਾਂ ਨੇ ਕਿਹਾ the world's largest gurdwara, Imran Khan keh rahe, the world's largest gurdwara will be visited by Sikhs from across India and other parts of the world. This will become a major religious hub for Sikh community and will boost the local economy, result in earning foreign exchange for the country, creating jobs in different sectors including travel and hospitality, Khan said। उन्होंने कहा जी कि भी ये सारे दे नाल ਇਹ ਸਭ ਤੋਂ ਵੱਡਾ ਇੱਕ ਧਾਰਮਿਕ ਕੇਂਦਰ ਬਣੇਗਾ ਸਿੱਖਾਂ ਦਾ, ਦੁਨੀਆ ਭਰ ਤੋਂ ਸਿੱਖ ਆਣਗੇ ਔਰ ਇਹਦੇ ਨਾਲ ਈਵਨ ਜਿਹੜੀ ਲੋਕਲ ਇਕਨੋਮੀ ਹੈ ਔਰ ਬਹੁਤ ਸਾਰੇ ਜੌਬਸ ਔਰ ਦੂਸਰੇ ਵੀ ਕ੍ਰੀਏਟ ਹੋਣਗੇ, ਫੋਰਨ ਐਕਸਚੇਂਜ ਵੀ ਆਏਗੀ। ਔਰ ਉਹਨਾਂ ਨੇ ਉਸ ਦੇ ਨਾਲ ਹੀ ਜਿਹੜੀ ਇਹ ਗੱਲ ਕੀਤੀ ਕਿ ਅਸੀਂ ਰਿਲੀਜੀਅਸ ਪਾਰਟ ਤੋਂ ਇਹ ਸਾਰੇ ਨੂੰ ਐਨਕਰੇਜ ਕਰ ਰਹੇ ਹਾਂ ਤਾਂ ਕਿ ਲੋਕ ਵਿਜ਼ਿਟ ਕਰਨ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ 9 ਨਵੰਬਰ ਨੂੰ ਇਸ ਦਾ ਉਦਘਾਟਨ ਹੋਣ ਜਾ ਰਿਹਾ ਹੈ। ਔਰ ਇਸ ਸਾਰੇ ਦੇ ਨਾਲ ਮੈਂ ਇਹ ਸਮਝਦਾ ਵੀ ਥੋੜਾ ਬਹੁਤ ਜਿਹੜਾ, ਕਿਉਂਕਿ ਅਸੀਂ ਹਮੇਸ਼ਾ ਹੀ ਜਦੋਂ ਇੱਕ ਬ੍ਰਦਰਲੀ ਨਾਤੇ ਐਡਵਾਈਸ ਕਰਦੇ ਹਾਂ, ਉਹ ਇਮਰਾਨ ਖਾਨ ਸਾਹਿਬ ਦੀ ਇਸ ਲਿਖਤ ਦਾ ਵੀ ਦੂਸਰੇ ਹਿੱਸੇ ਨੂੰ ਜੇ ਇਸ ਸਟੇਜ ਦੇ ਉੱਤੇ ਠੀਕ ਹੈ ਕਿਉਂਕਿ ਉਹਨਾਂ ਦੇ ਆਪਣੇ ਮੁਲਕ 'ਚ ਵੀ ਜਿਹੜਾ ਉਹ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਜੌਬਸ ਨੂੰ ਲੈ ਕੇ, ਅਨਐਮਪਲੋਇਮੈਂਟ ਨੂੰ ਲੈ ਕੇ, ਸੋ ਆਪਣੇ ਲੋਕਾਂ ਨੂੰ ਐਸ਼ੋਰ ਵੀ ਕਰਨਾ ਚਾਹੁੰਦੇ ਨੇ ਕਿ ਭਾਈ ਇਹ ਜਿਹੜੀ ਸਾਡਾ ਇਨੀਸ਼ੀਏਟਿਵ ਹੈ ਇਹਦੇ ਨਾਲ ਵੀ ਸਾਡੀ ਇਕਨੋਮੀ ਬੂਸਟ ਹੋਏਗੀ ਔਰ ਜੌਬਸ ਕ੍ਰੀਏਟ ਹੋਣਗੇ। ਪਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਜੇ ਅਨਸੈਡ ਰਹਿਣ ਦਿੱਤੀਆਂ ਜਾਣ ਤਾਂ ਉਹ ਬਿਹਤਰ ਹੁੰਦੀਆਂ, ਖਾਸ ਤੌਰ ਤੇ ਮਜ਼ਹਬੀ ਮਾਮਲਿਆਂ 'ਚ। ਔਰ ਇਸ ਮਾਮਲੇ ਚਲੋ ਇਮਰਾਨ ਖਾਨ ਸਾਹਿਬ ਤਾਂ ਜਿਵੇਂ ਹੁੰਦਾ ਹੈ ਜੋ ਉਹਨਾਂ ਦੇ ਦਿਲ 'ਚ ਹੈ ਉਹ ਕਹਿ ਦਿੰਦੇ ਨੇ, ਉਹ ਇੱਕ ਕੋਈ ਬਹੁਤ ਉਸ ਕਿਸਮ ਦੇ ਸਿਆਸਤਦਾਨ ਨਹੀਂ ਜਿਹੜੇ ਉਹ ਗੱਲ ਕਹਿਣ ਜਿਹੜੀ ਅਗਲਾ ਸੁਣਨਾ ਚਾਹੇ, ਉਹ ਆਪਣਾ ਦਿਲ ਫੋਲ ਦਿੰਦੇ ਨੇ। ਪਰ ਮੈਨੂੰ ਇਹਨਾਂ ਤੇ ਜਿਹੜੇ ਆਪਣੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਸ਼ਾਹ ਮਹਿਮੂਦ ਕੁਰੈਸ਼ੀ, ਇਹ ਕਈ ਵਾਰ ਜਿਹੜੀ ਮੈਨੂੰ ਨਹੀਂ ਪਤਾ ਕਿਉਂਕਿ ਪਿਛਲੇ ਪੀਰੀਅਡ 'ਚ ਹੁਣ ਕਸ਼ਮੀਰ ਦੇ ਮੁੱਦੇ ਤੇ ਤਾਂ ਜਿਹੜੀ ਹੈ ਉਹਨਾਂ ਦੀ 27 ਸਤੰਬਰ ਤੋਂ ਬਾਅਦ ਕੋਈ ਐਕਟੀਵਿਟੀ ਨਹੀਂ ਦੇਖੀ ਕੀ ਹੈ, ਲੇਕਿਨ ਉਹਨਾਂ ਨੇ ਜਿਹੜੀ ਗੱਲ ਕਹੀ ਜਿਹੜੀ ਮੈਨੂੰ ਵੀ ਚੰਗੀ ਨਹੀਂ ਲੱਗੀ ਕਿਉਂਕਿ ਕਈ ਵਾਰ ਤੁਸੀਂ ਇਸ ਕਿਸਮ ਦੀ ਗੱਲ ਦੇ ਨਾਲ ਦੁਸ਼ਮਣ ਨੂੰ ਮੌਕਾ ਦਿੰਦੇ ਹੋ ਆਪਣੇ ਤੇ ਤੁਸੀਂ ਵਾਰ ਕਰਨ ਦਾ। ਔਰ ਉਹਨਾਂ ਨੇ ਜੀਓ ਟੀਵੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਔਰ ਉਹਨਾਂ ਨੇ BBC ਪੰਜਾਬੀ ਸਰਵਿਸ ਨੇ ਇਹ ਹੈਡਲਾਈਨ ਲਾਈ ਔਰ ਮੈਂ ਬਾਕੀਆਂ 'ਚ ਵੀ ਚੈੱਕ ਕੀਤਾ ਕਿ ਵੀ ਠੀਕ ਉਹਨਾਂ ਦੀ ਸਟੇਟਮੈਂਟ ਹੈ। ਉਹਨੇ ਕਿਹਾ ਭਾਰਤ 'ਚ ਹਿੰਮਤ ਹੈ ਤਾਂ ਕਰਤਾਰਪੁਰ ਲਾਂਘੇ ਨੂੰ ਰੋਕ ਦੇਣ। ਸੋ ਹੁਣ ਇਹ ਕਹਿ ਰਹੇ ਨੇ ਜੀਓ ਟੀਵੀ ਦੇ ਨਾਲ ਕਿ ਵੀ ਦੂਜੇ ਪਾਸੇ ਉਹਨਾਂ ਨੇ ਕਿਹਾ ਵੀ ਲੋਕਾਂ ਦੇ ਵਿੱਚ ਬੜੀ ਖੁਸ਼ੀ ਹੈ ਔਰ ਭਾਰਤੀ ਸਰਕਾਰ ਜੇ ਹਿੰਮਤ ਹੈ ਤਾਂ ਉਹਨੂੰ ਰੋਕ ਦੇਣ। ਔਰ ਮੈਂ ਸਮਝਦਾ ਵੀ ਇਸ ਕਿਸਮ ਦੀ ਸਟੇਟਮੈਂਟ ਦੇਣੀ ਬਣਦੀ ਨਹੀਂ ਹੈ।
ਇਸ ਲਈ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੱਲ ਅੱਜ ਵੀ ਜਦੋਂ ਉਹਨਾਂ ਨੇ BBC ਵਾਲਿਆਂ ਨੇ ਪੁੱਛਿਆ ਕਿ ਜੀ ਇਹਦੇ ਬਾਵਜੂਦ ਕਸ਼ਮੀਰ ਚੱਲ ਰਿਹਾ ਹੈ ਔਰ ਅਦਰਵਾਈਜ਼ ਹੈ, ਇਹ ਕਿਵੇਂ ਮੁਕੰਮਲ ਹੋ ਗਿਆ, ਮੈਂ ਕਿਹਾ ਜੀ ਬਾਬੇ ਨਾਨਕ ਦਾ ਕ੍ਰਿਸ਼ਮਾ ਵੀ ਹੈ ਔਰ ਗਵਰਨਮੈਂਟ ਦੀ ਡਿਟਰਮੀਨੇਸ਼ਨ ਵੀ ਹੈ ਔਰ 30 ਮਿਲੀਅਨ ਸਿੱਖ ਕੌਮ ਦਾ ਜਿਹੜਾ ਪ੍ਰੈਸ਼ਰ ਬਿਲਟ ਹੋਇਆ ਗਲੋਬਲੀ, ਇੰਡੀਅਨ ਏਜੰਸੀਆਂ ਨੇ ਬੈਠ ਕੇ ਉਹਦੇ ਤੇ ਉਹਨਾਂ ਦੀ ਆਪਣੀ ਸਟੋਰੀ ਸੀ ਕਿ ਸਟੇਟ ਦੀਆਂ ਸੈਂਟਰ ਦੀਆਂ ਉਹਨਾਂ ਨੇ ਜਦੋਂ ਸਾਰੇ ਦਾ ਲੇਖਾ ਜੋਖਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੀ ਜੇ ਅਸੀਂ ਰੋਕਿਆ ਤੇ ਇਹ ਖਾਲਿਸਤਾਨ ਦੀ ਲਹਿਰ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਚੜ੍ਹਤ ਦੇਗਾ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਵੀ ਜੇ ਬਣਦਾ ਤਾਂ ਵੀ ਅਲਟੀਮੇਟਲੀ ਉਹ ਦੇਖਦਾ ਰਹੇ ਨੇ ਕਿ ਵੀ ਇਹ ਜਿਹੜਾ ਸਿੱਖਾਂ ਦੇ ਨਾਲ ਜਿਹੜੀ ਇੰਨੀ ਗੁੱਡਵਿਲ ਹੈ ਪਾਕਿਸਤਾਨ ਦੀ ਔਰ ਪਾਕਿਸਤਾਨੀ ਆਵਾਮ ਦੀ, ਇਹ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ। ਪਰ ਇਹ ਆਪਣੇ ਕੁਰੈਸ਼ੀ ਸਾਹਿਬ ਪਹਿਲਾਂ ਵੀ ਜਦੋਂ ਅਜੇ ਇਹ ਉਹਨਾਂ ਨੇ ਸ਼ੁਰੂਆਤ ਸੰਗੇ ਬੁਨਿਆਦ ਰੱਖਣ ਦੀ ਗੱਲ ਹੀ ਕੀਤੀ ਸੀ, ਉਦੋਂ ਵੀ ਇਹਨਾਂ ਨੇ ਇਸ ਕਿਸਮ ਦਾ ਜਿਹੜਾ ਮੂੰਹ ਖੋਲਿਆ ਸੀ, ਜਿਹਨੂੰ ਜਦੋਂ ਉਹਨਾਂ ਨੇ ਕਿਹਾ ਸੀ ਜੀ ਇਮਰਾਨ ਖਾਨ ਸਾਹਿਬ ਨੇ ਗੁਗਲੀ ਮਾਰੀ ਹੈ ਔਰ ਇਹ ਗੱਲ ਨੂੰ ਉਹਨਾਂ ਨੇ ਫੜ ਲਿਆ ਸੀ, ਆਪਣੇ ਜਿਹੜੇ ਰੈਂਟਾ ਸਿੱਖ ਰੱਖੇ ਹੋਏ ਨੇ ਔਰ ਦੂਜੇ ਬਾਅਦ ਉਹਨਾਂ ਨੇ ਉਹਦੇ ਤੇ ਜਿਹੜੀ ਹੈ ਉਹ ਪੁੱਛਾਪਾਛੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਹੁਣ ਵੀ ਕਿਉਂਕਿ ਜਿਹੜੇ ਰੈਂਟਾ ਨੇ ਇਸ ਲੈਵਲ ਤੇ ਉਹਨਾਂ ਨੇ ਈਵਨ ਇਹਨੂੰ ਧਰਮ ਨੂੰ ਇਕਨੋਮੀ ਦੇ ਨਾਲ ਜੋੜਨ ਦਾ, ਜਾਂ ਮੈਨੂੰ ਲੱਗਦਾ ਹੈ ਕਿ ਵੀ ਇਹ ਕਹਿਣਾ ਜਿਸ ਕਿਸਮ ਦਾ ਕੁਰੈਸ਼ੀ ਸਾਹਿਬ ਨੇ ਕਿਹਾ ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ ਔਰ ਇਸ ਨੂੰ ਜਿਹੜਾ ਉਹ ਥੋੜਾ ਜਿਹਾ ਪਤਾ ਨਹੀਂ ਉਹਨਾਂ ਦਾ ਕਿਉਂ ਇਸ ਤਰ੍ਹਾਂ ਕਰਦੇ ਨੇ। ਅਦਰਵਾਈਜ਼ ਬਹੁਤ ਮੰਜਾ ਹੋਈ ਗੱਲਬਾਤ ਹੁੰਦੀ ਹੈ, ਉਰਦੂ ਮੈਂ ਵੀ ਉਹਨਾਂ ਦਾ ਇੰਜੋਏ ਕਰਦਾ ਕਿਉਂਕਿ ਬਹੁਤ ਸੋਚ ਕੇ ਬੋਲਦੇ ਆ ਔਰ ਉਸ ਭਾਵੇਂ ਮੁਲਤਾਨ ਦੇ ਨੇ ਪਰ ਉਹ ਉਰਦੂ ਚ ਸਾਬਤ ਕਰਦੇ ਨੇ ਵੀ ਸਿੱਧੇ ਜਾਂ ਲਖਨਊ ਤੋਂ ਆਏ ਨੇ ਜਾਂ ਹੈਦਰਾਬਾਦ ਤੋਂ ਆਏ ਨੇ। ਪਰ ਇਸ ਸਾਰੇ ਦੇ ਨਾਲ ਹੁਣ ਜਿਵੇਂ ਅਸੀਂ ਇਸ ਸੈਗਮੈਂਟ ਦੇ ਵਿੱਚ ਜਿਹੜੀ ਗੱਲ ਕਹੀ ਹੈ ਕਿ ਵੀ ਇਹਦੇ ਬਾਵਜੂਦ ਵੈਲਕਮ ਵੀ ਹੋ ਗਿਆ, ਉਹਨਾਂ ਨੇ ਵੀ ਕਹਿ ਦਿੱਤਾ ਜੀ ਫਾਈਨਲ 27 ਨੂੰ ਹੋ ਜਾਏਗਾ ਔਰ ਇਹ ਵੀ ਆ ਗਿਆ ਕਿ ਜੀ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ। ਹਾਲਾਂਕਿ ਐਤਵਾਰ ਇਹਨਾਂ ਨੇ ਇੰਡੀਅਨ ਸਾਈਡ ਤੋਂ ਕਰਨੀ ਸੀ, ਫਿਰ ਆ ਗਿਆ ਜੀ ਬੰਪਸ ਇਨ ਇਟ। ਪਰ ਇਹਦੇ ਬਾਵਜੂਦ ਹੁਣ ਜਿਵੇਂ ਇਹ ਨਹੀਂ ਹੈ ਵੀ ਅਸੀਂ ਪੈਸਿਮਿਸਟ ਹਾਂ, ਜਦੋਂ ਅਸੀਂ ਰੱਬ 'ਚ ਯਕੀਨ ਰੱਖਦੇ ਹਾਂ ਫਿਰ ਆਪਟੀਮਿਜ਼ਮ ਤਾਂ ਰੱਬ 'ਚੋਂ ਹੀ ਨਿਕਲਦਾ ਹੈ, ਲੇਕਿਨ ਇਹਦੇ ਬਾਵਜੂਦ ਇੱਕ ਮੈਨੂੰ ਵੀ ਔਰ ਉਹਦੇ 'ਚ ਹੋਰ ਵੀ ਜਿਹੜੇ ਭਾਰਤ ਔਰ ਹਿੰਦੂ ਤਵੀਆਂ ਦੀਆਂ ਸਾਰੀਆਂ ਚਾਲਾਂ ਨੂੰ, ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਸਮਝਦੇ ਨੇ, ਕਿਤੇ ਨਾ ਕਿਤੇ ਇਸ ਫਿਕਰ ਦਾ ਇਜ਼ਹਾਰ ਹੈ ਕਿ ਵੀ ਐਸਾ ਇਹ ਕੀ ਕਰ ਸਕਦੇ ਨੇ ਲਾਸਟ ਮਿੰਟ ਤੇ ਬਣੇ ਬਣਾਏ ਨੂੰ। ਜਿਹੜੇ ਸਾਡੇ ਇੱਕ ਵਿਊਅਰ ਨੇ ਉਹਨਾਂ ਦੀ ਇੱਕ ਲਿਖਤ ਹੈ ਜਿਹੜੀ ਅਸੀਂ ਤੀਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਵੀ ਈਵਨ ਡਿਊਰਿੰਗ ਜਦੋਂ ਸੈਲੀਬ੍ਰੇਸ਼ਨ ਚੱਲ ਰਹੀ ਐਂਡ ਬਿਫੋਰ ਕਿ ਵਾਟ ਦੇ ਕੈਨ ਡੂ। ਪਰ ਮੈਨੂੰ ਇਹ ਲੱਗਦਾ ਵੀ ਇਸ ਸਾਰੇ ਅਟੈਂਪਟ ਦੇ ਵਿੱਚ ਆਲ ਆਫ ਅ ਸਡਨ ਜਿਹੜਾ ਪਿਛਲੇ 24 ਘੰਟੇ ਦੀਆਂ ਡਿਵੈਲਪਮੈਂਟਸ 48 ਘੰਟੇ ਦੀਆਂ, ਕਿਉਂਕਿ ਵੀਕਐਂਡ ਸੀ, ਅਸੀਂ ਆਲਮੋਸਟ ਵੀਕਐਂਡ ਤੋਂ ਬਾਅਦ ਪ੍ਰੋਗਰਾਮ ਕਰ ਰਹੇ, ਹੁਣ ਅਨਪ੍ਰੋਵੋਕਡ ਫਾਇਰਿੰਗ ਲਾਈਨ ਆਫ ਕੰਟਰੋਲ ਦੇ ਉੱਤੇ ਜਿਹੜਾ ਭਾਰਤ ਪਾਕਿਸਤਾਨ ਦਾ ਬਾਰਡਰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਹੈ, ਇਹ ਉਹਨੂੰ ਲਾਈਨ ਆਫ ਕੰਟਰੋਲ ਕਹਿੰਦੇ ਨੇ ਔਰ ਉਹਦੇ 'ਚ ਇਹਨਾਂ ਨੇ ਭਾਰਤ ਨੇ ਜਿਹੜਾ ਇਹ ਦਾਅਵਾ ਕੀਤਾ ਉਹਨਾਂ ਦੇ ਜਨਰਲ ਨੇ ਕਿ ਵੀ ਅਸੀਂ ਜਿਹੜਾ ਅਸੀਂ ਉੱਥੇ ਅਟੈਕ ਕਰਕੇ ਔਰ ਇੰਨੇ ਸ਼ੋਲਜਰ ਮਾਰ ਦਿੱਤੇ, 8 ਕੇ 9 ਨੇ ਵਿਪਨ ਰਾਵਤ ਦਾ ਕਲੇਮ ਹੈ, ਮੇਰੇ ਕੋਲ ਐਗਜ਼ੈਕਟ ਖਬਰ ਵੀ ਸੀ ਔਰ ਉਹਦੇ ਨਾਲ ਜਿਹੜਾ 6 ਤੋਂ 10 ਫੌਜੀ ਮਾਰੇ ਗਏ ਪਾਕਿਸਤਾਨ ਦੇ ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ 3 ਦਹਿਸ਼ਤਗਰਦਾਂ ਦੇ ਕੈਂਪ ਜਿਹੜੇ ਨੇ ਉਹ ਡਿਸਟਰੋਏ ਕੀਤੇ। ਉਹਦਾ ਕਲੇਮ ਹੈ ਰਾਵਤ ਦਾ ਕਿ 6 to 10 Pakistani army personnel were killed, 3 terror camps destroyed in a retaliatory action by Indian army opposite Tangdar and Karen sectors in Jammu and Kashmir। ਹੁਣ ਇਸ ਸਾਰੇ ਨੂੰ ਪਾਕਿਸਤਾਨ ਦੀ ਫੌਜ ਨੇ ਫੌਰਨ ਰਿਜੈਕਟ ਕੀਤਾ। ਉਹਨਾਂ ਦੇ ਸਪੋਕਸਪਰਸਨ ਨੇ ਉਹਨਾਂ ਨੇ ਕਿਹਾ ਜੀ ਕਿ ਟੈਰਰ ਕੈਂਪਸ ਨੂੰ ਡਿਸਟਰੋਏ ਕਰਨ ਦੀ ਗੱਲ ਬਿਲਕੁਲ ਗਲਤ ਹੈ। ਉਹਨਾਂ ਨੇ ਕਿਹਾ ਭੇਜ ਦਿਓ, ਲੈ ਆਓ ਆਪਣਾ ਫੌਰਨ ਮੀਡੀਆ, ਲੈ ਆਓ ਆਪਣੇ ਐਂਬੈਸਡਰ, ਲੈ ਆਓ, ਦੇਖ ਲਓ ਆ ਕੇ ਤੁਸੀਂ ਕੀ ਕੀਤਾ। ਪਰ ਮੈਂ ਸਮਝਦਾ ਵੀ ਇਸ ਸਟੇਜ ਤੇ ਮਾਰੇ ਤਾਂ ਸਿਵਿਲੀਅਨ ਹੀ ਹੋਣਗੇ, ਉਧਰੋਂ ਵੀ ਜਦੋਂ ਫਾਇਰਿੰਗ ਹੁੰਦੀ ਹੈ ਸਿਵਿਲੀਅਨ ਮਰਦੇ ਨੇ, ਇਧਰੋਂ ਵੀ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਵੀ ਜਿਹੜਾ ਅਟੈਂਪਟ ਹੈ, ਕਸ਼ਮੀਰ ਸੈਂਸਿਟਿਵ ਇਸ਼ੂ ਹੈ, ਜ਼ਾਹਰ ਹੈ ਕਸ਼ਮੀਰੀ ਜਿਹੜੇ ਨੇ ਅੱਜ ਵੀ 80 ਲੱਖ ਡੱਕੇ ਹੋਏ ਨੇ ਉਸੇ ਖੁੱਲੀ ਜੇਲ੍ਹ 'ਚ। ਦੂਸਰਾ ਸੈਗਮੈਂਟ ਅਸੀਂ ਡਿਸਕਸ ਕਰਾਂਗੇ ਵੀ ਕਿਵੇਂ ਕਾਂਗਰਸ ਔਰ ਬੀਜੇਪੀ ਦੇ ਵਿੱਚ ਹੋੜ ਲੱਗੀ ਹੋਈ ਹੈ। ਸਿੱਬਲ ਕਹਿੰਦਾ ਜੀ ਤੁਸੀਂ ਕੱਲਾ ਆਰਟੀਕਲ 370 ਦਾ ਕ੍ਰੈਡਿਟ ਨਾ ਲਓ, ਅਸੀਂ ਪਾਕਿਸਤਾਨ ਨੂੰ ਸਪਲਿਟ ਕੀਤਾ ਸੀ, ਯਾਨੀ 1971 ਦੇ ਵਿੱਚ ਜਿਹੜਾ ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਉਣਾ। ਸੋ ਉੱਥੇ ਤਾਂ
ਹਿੰਦੂ ਤਵੀਆਂ ਦੀ ਹੋੜ ਹੈ, ਜੀ। ਪਰ ਮੈਨੂੰ ਇਹ ਲੱਗਦਾ ਹੈ ਵੀ ਈਵਨ ਜਦੋਂ ਕਿ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ, ਇਹਨਾਂ ਦੇ ਐਟੀਟਿਊਡ ਨੂੰ ਦੇਖਦੇ ਹਾਂ, ਵਰਤਾਰਾ ਦੇਖਦੇ ਹਾਂ। ਪਿਛਲੇ ਦਿਨਾਂ 'ਚ ਇੱਕ ਕਸ਼ਮੀਰੀ ਲੀਡਰ ਸਾਨੂੰ ਇੱਥੇ ਮਿਲਣ ਆਏ ਸੀ ਤਾਂ ਗੱਲਬਾਤ ਚੱਲ ਪਈ ਮੁਸ਼ਰਫ ਦੌਰ ਦੀ ਕਿ ਜੀ ਜਦੋਂ ਉਹ ਆਗਰੇ ਗਿਆ ਫਾਈਨਲ ਸਮਿਟ ਜ਼ੋਨਿੰਗ ਕਰਕੇ ਕਿ ਜੀ ਕਸ਼ਮੀਰ ਦਾ ਇਸ਼ੂ 50 ਸਾਲ ਲਈ ਫਰੀਜ਼ ਕਰ ਦਿਓ, ਪਰ ਇਹ ਫ੍ਰੀ ਜਿਹੜੇ ਜ਼ੋਨ ਨੇ 4-5, ਔਰ ਉਹ ਕਹਿੰਦਾ ਜੀ ਬਿਲਕੁਲ ਐਗਰੀਮੈਂਟ ਹੋ ਗਿਆ ਸੀ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਫਿਰ ਕੀ ਹੋਇਆ? ਕਹਿੰਦਾ ਜੀ ਅਡਵਾਨੀ ਮੁੱਕਰ ਗਿਆ। ਜੀ। ਮੈਂ ਕਿਹਾ ਅਡਵਾਨੀ ਨਹੀਂ ਮੁੱਕਰਿਆ, ਅਡਵਾਨੀ ਦਾ ਹੋਮ ਮਿਨਿਸਟਰ ਸੀ ਆਰਐਸਐਸ ਨਾਗਪੁਰ, ਕਿਉਂਕਿ ਨਾਗਪੁਰ ਜਿਸ ਆਰਐਸਐਸ ਦਾ ਸਾਰਾ ਬੇਸ ਹੀ ਨਫ਼ਰਤ ਦੇ ਉੱਤੇ ਹੈ, ਆਈਡੀਓਲੋਜੀ ਨਫ਼ਰਤ ਦੇ ਉੱਤੇ ਖੜੀ ਹੈ, ਉਹ ਕਿਵੇਂ ਚਾਹੁੰਦੇ ਸੀ ਜਾਂ ਚਾਹ ਸਕਦੇ ਸੀ ਕਿ ਕਸ਼ਮੀਰ ਦਾ ਇਸ਼ੂ ਜਿਹੜਾ ਉਹ ਰਿਜ਼ੋਲਵ ਹੋਏ। ਸੋ ਸਭ ਕੀਤਾ ਕਰਾਇਆ ਜਿਹੜਾ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਬਿਲਕੁਲ ਕਰਕੇ ਔਰ ਖਾਲੀ ਹੱਥ ਜਿਹੜਾ ਮੁਸ਼ਰਫ ਉੱਥੋਂ ਵਾਪਸ ਆਇਆ। ਹਾਲਾਂ ਮੈਨੂੰ ਉਹਦੀ ਉਹ ਅਪਰੋਚ ਪਸੰਦ ਨਹੀਂ ਸੀ ਜ਼ੋਨਿੰਗ ਵਾਲੀ, ਮੈਂ ਉਦੋਂ ਵੀ ਲਿਖਿਆ ਸੀ ਕਿ ਵੀ ਇਹ ਤੁਹਾਡੇ ਲਈ ਸੈਲਫ ਡਿਟਰਮੀਨੇਸ਼ਨ ਔਰ ਪਲੇਬਿਸਾਈਟ ਇੱਕ ਕਿਲ੍ਹਾ ਹੈ ਜਿਹਦੇ ਵਿੱਚ ਤੁਸੀਂ ਮਹਿਫੂਜ਼ ਹੋ। ਕਿਲ੍ਹੇ ਤੋਂ ਬਾਹਰ ਨਿਕਲੇ ਹੋ ਤਾਂ ਤੁਹਾਨੂੰ ਬਾਹਮਣਵਾਦੀਆਂ ਦਾ ਪਤਾ ਨਹੀਂ ਹੈ ਕਿ ਵੀ ਤੁਸੀਂ ਯੂ ਵਿਲ ਬੀ ਲਾਈਕ ਸਿਟਿੰਗ ਡਕਸ, ਭੁੱਲ ਜਾਓ ਫਿਰ ਤੁਸੀਂ ਕਿ ਵੀ ਕੋਈ ਕਸ਼ਮੀਰ ਤੇ ਤੁਹਾਡਾ ਕਲੇਮ ਰਹੇਗਾ। ਪਰ ਮੈਂ ਦੱਸ ਰਿਹਾ ਕਿ 12th ਆਵਰ ਸਾਰਾ ਕੀਤਾ ਕਰਾਇਆ ਜਿਹੜਾ ਉਹ ਮੁੱਕਰ ਗਿਆ। ਔਰ ਇਸੇ ਲਈ ਜੇ ਬਹੁਤਿਆਂ ਨੂੰ ਲੱਗਦਾ ਹੈ ਵੈਸਟ ਵਾਲੇ ਤਾਂ ਇਹ ਸਮਝਦੇ ਨੇ ਕੁਛ ਕਿ ਜੀ ਇਹ ਕੋਰੀਡੋਰ ਆਫ ਆਪਸੀ ਅੰਡਰਸਟੈਂਡਿੰਗ ਇੰਡੀਆ ਪਾਕਿਸਤਾਨ ਸਪੈਸ਼ਲ, ਇਹ ਕੋਈ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਨਹੀਂ ਹੈ। ਹਾਂ, ਇਸ ਦੇ ਨਾਲ ਪਾਕਿਸਤਾਨ ਸਿੱਖ ਰਿਲੇਸ਼ਨਸ਼ਿਪ ਬਿਲਟ ਵੀ ਹੋਈ ਹੈ ਇਸ 1 ਸਾਲ ਦੇ ਵਿੱਚ, ਔਰ ਆਉਣ ਵਾਲੇ ਪੀਰੀਅਡ 'ਚ। ਔਰ ਜਿਹੜਾ ਭਾਰਤੀ ਜੇ ਸਾਨੂੰ ਇਸ ਸਾਰੇ ਚੋਂ ਚੰਗੀ ਗੱਲ ਜਾਂ ਇਹਦੀ ਇਨਪੁਟ ਲੱਗਦੀ ਹੈ ਕਿ ਵੀ ਪਾਕਿਸਤਾਨ ਦੇ ਸਿੱਖਾਂ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਬਹੁਤ ਨਿੱਘੀ ਹੋਈ ਹੈ। ਸਿੱਖ ਕੌਮ ਜਿੰਨੀ ਗੁੱਡਵਿਲ ਇਸ ਵੇਲੇ ਪਾਕਿਸਤਾਨ ਦੇ ਲਈ ਹੈ ਪਹਿਲਾਂ ਕਦੇ ਨਹੀਂ ਹੋਈ ਇਹਨਾਂ 72 ਸਾਲਾਂ 'ਚ। ਤੇ ਫਿਰ ਸਾਡਾ ਦੁਸ਼ਮਣ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਕਿ ਵੀ ਉਹਨਾਂ ਨੇ ਇਹਨੂੰ ਕਿਵੇਂ ਸੈਬੋਟਾਜ ਕਰਨਾ। ਸੋ ਅਸੀਂ ਪਹਿਲਾਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਹੋਪਫੁਲੀ ਇਹ ਫੰਕਸ਼ਨਲ ਹੋ ਜਾਏ ਆਪਣੇ ਪ੍ਰੋਪਰ ਟਾਈਮ ਤੇ, ਪਰ ਇੰਨੇ ਵੀ ਨਾ ਹੋਪਫੁਲ ਹੋਈ ਹੈ ਕਿਉਂਕਿ ਇਹਨਾਂ ਨੇ ਮੌਕੇ ਤੇ ਕੀ ਕਰਨਾ ਹੈ, ਜਦੋਂ ਹੋ ਵੀ ਜਾਂਦਾ ਆਪਰੇਸ਼ਨਲ ਕਿਵੇਂ ਬੈਕ ਆਫ ਕਰਨਾ ਹੈ, ਕਿਉਂਕਿ ਦੁਸ਼ਮਣ ਇਹ ਕਦੇ ਵੀ ਨਹੀਂ ਚਾਹੁੰਦਾ ਕਿ ਸਾਡੀ ਆਪਸੀ ਸਾਂਝ ਦੀ ਗੱਲ ਜਿਹੜੀ ਹੈ ਉਹ ਹੋਰ ਵੀ ਮਜ਼ਬੂਤੀ ਨਾਲ ਤੁਰੇ। ਪਰ ਫਿਰ ਵੀ ਅਸੀਂ ਆਪਣੇ ਵੱਲੋਂ ਜਿੱਥੇ ਪਾਕਿਸਤਾਨੀ ਹਕੂਮਤ ਆਵਾਮ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਜ਼ਾਹਰ ਹੈ ਕਿ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦੁਨੀਆ ਭਰ 'ਚ ਸਿੱਖ ਚਾਚ ਨੇ, ਬਹੁਤ ਸਾਰੀਆਂ ਥਾਵਾਂ ਤੋਂ ਵੱਡੀ ਗਿਣਤੀ 'ਚ ਸਿੱਖ ਜਾਣ ਦੀ ਤਿਆਰੀ ਵੀ ਕਰ ਰਹੇ ਨੇ। ਵੀਜ਼ਾ ਰਿਲੇਟਡ ਜ਼ਰੂਰ ਅਜੇ ਵੀ ਇੱਕ ਸਿਆਟਲ ਤੋਂ ਵੀ ਵੀਰ ਨੇ ਮੈਨੂੰ ਕਾਲ ਕਰਕੇ ਪੁੱਛਿਆ ਸੀ ਜੀ ਇਹ ਲੰਬੀ ਪ੍ਰੋਸੈਸ ਹੈ, 3-3 ਹਫ਼ਤੇ ਕਹਿੰਦੇ ਨੇ ਉਹ ਬੈਕਗਰਾਉਂਡ ਚੈੱਕ ਕਰਨਾ ਹੈ ਵੀ, ਔਰ ਅਮਰੀਕਨ ਸਿਟੀਜ਼ਨ ਨੇ ਉਹ। ਸੋ ਮੈਂ ਸਮਝਦਾ ਵੀ ਪਤਾ ਨਹੀਂ ਜਦੋਂ ਸਾਨੂੰ ਮਿਲਦੇ ਨੇ ਉਹਨਾਂ ਦੇ ਨੁਮਾਇੰਦੇ ਉਦੋਂ ਤਾਂ ਸਾਨੂੰ ਲੱਗਦਾ ਕਿ ਜੀ ਬਸ ਸਭ ਹੋ ਗਿਆ ਠੀਕ, ਪਰ ਪਤਾ ਨਹੀਂ ਇਹ ਜਿਹੜੀ ਰੈਡ ਟੇਪ ਹੈ ਬਿਊਰੋਕ੍ਰੇਸੀ ਦੀ ਇਹ ਕਦੋਂ ਟੁੱਟਣੀ ਹੈ। ਔਰ ਅਸੀਂ ਆਸ ਕਰਦੇ ਹਾਂ ਵੀ ਇਹਨੂੰ ਬਿਲਕੁਲ ਜਿਹੜਾ ਉਹ ਝੰਜਟ ਤੋਂ ਅੱਡ ਕਰੋ ਇਹ ਸਾਰੀ ਪ੍ਰੋਸੈਸ ਨੂੰ, ਤਾਂ ਕਿ ਹਾਂ ਈਜ਼ੀਅਰ ਕਰੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।